ਕੀ ਕਰਦੀ ਹੈ ਸਾਡੀ ਕੌਮੀ ਅਸੈਂਬਲੀ, ਸਾਡੀ ਸੂਬਾਈ ਅਸੈਂਬਲੀ ਕੀ ਕਰਦੀ, ਕੀ ਖਟਿਆ ਜਮਹੂਰੀਅਤ ਕੋਲ? ਕੁਛ ਵੀ ਨਹੀਂ। ਉਹ ਜੇ ਸਾਨੂੰ ਰੋਟੀ ਨਹੀਂ ਲੱਭਣੀ ਹੈ, ਸਾਡੇ ਕਾਰੋਬਾਰ ਨਹੀਂ ਚੱਲਣੇ, ਤਾਂ ਸਿਰ 'ਚ ਮਾਰਨੀ ਹੈ ਜਮਹੂਰੀਅਤ। ਉਹ 80% ਫਰਨੀਚਰ ਇੰਡਸਟਰੀ ਬੰਦ ਹੋ ਗਈ, 50% ਦੇ ਕਰੀਬ ਟੈਕਸਟਾਈਲ ਇੰਡਸਟਰੀ ਬੰਦ ਹੋ ਗਈ ਹੈ। ਸਾਡੇ ਸ਼ਹਿਰ ਗੁਜਰਾਂਵਾਲਾ ਦੀ ਪਾਟਰੀ ਇੰਡਸਟਰੀ ਜਿਹੜੀ ਹੈ ਉਹ 30% ਦੇ ਕਰੀਬ ਉਹ ਸਨਅਤਾਂ ਬੰਦ ਹੋ ਗਈਆਂ ਨੇ। ਕਿ ਪਾਕਿਸਤਾਨ ਦੀ ਟੋਟਲ ਟੈਕਸ ਆਮਦਨੀ ਇਕੱਠੀ ਕਰ ਲਈ ਇਹਨਾਂ ਸੀ ਤੇ ਸਾਡੇ ਕੋਲ ਸੂਦ ਨਹੀਂ ਦਿੱਤਾ ਜਾਂਦਾ। ਜਿਹੜਾ ਵਜ਼ੀਰ ਆਜ਼ਮ ਆਉਂਦਾ ਨਾਲ ਆਰਮੀ ਚੀਫ ਲੈਂਦਾ, ਇਹ ਤਰਲੇ ਪਾਉਂਦੇ ਨੇ ਲੋਕਾਂ ਦੇ, ਕਰਜ਼ੇ ਰੀਸ਼ਡਿਊਲ ਕਰਾਉਂਦੇ ਨੇ, ਅੱਗੋਂ ਨਵੇਂ ਕਰਜ਼ੇ ਲੈਂਦੇ ਨੇ। ਇਹ ਮੁਲਕ ਸਾਡਾ ਚੱਲ ਰਿਹਾ। ਬਦਕਿਸਮਤੀ ਹੈ, ਬੋਲਡ ਫੈਸਲੇ ਕੋਈ ਨਹੀਂ ਕਰਦਾ ਇੱਥੇ। ਇੱਥੇ ਜ਼ਰੂਰਤ ਹੈ ਬੋਲਡ ਫੈਸਲੇ ਕਰਨ ਦੀ। ਸਭ ਤੋਂ ਪਹਿਲਾਂ ਬਿਜਲੀ ਦਾ ਮਹਿਕਮਾ, ਇਹ ਲੈ ਡੁੱਬਿਆ ਪਾਕਿਸਤਾਨ। 35 ਤੋਂ 40% ਬਿਜਲੀ ਚੋਰੀ ਹੋ ਜਾਂਦੀ ਹੈ ਜਾਂ ਜ਼ਾਇਆ ਹੁੰਦੀ ਹੈ, ਚੋਰੀ ਹੁੰਦੀ ਹੈ ਜ਼ਾਇਆ। ਜੀ ਜੀ। 3 ਸੂਬੇ ਸਾਨੂੰ 40%, ਪੰਜਾਬ ਵਿੱਚ 10% ਹੈ ਲਾਸਿਸ, ਜਿਵੇਂ ਚੋਰੀ ਸਮਝ ਲਓ। ਦੂਜੀਆਂ ਸੂਬਿਆਂ 'ਚ 40% ਹੈ, ਕਿਸੇ 'ਚ 45%। ਸੂਬਾ ਪੰਜਾਬ ਕੋ ਇੰਨੇ ਪੈਸੇ ਨੇ, ਵਫਾਕ ਕੋ ਕੋਈ ਨਹੀਂ। ਸੂਬਾ ਸਰਹੱਦ ਕੋ ਪੈਸੇ ਨੇ, ਸੂਬਾ ਸਿੰਧ ਕੋ ਪੈਸੇ ਨੇ, ਵਫਾਕ ਭੁੱਖਾ ਹੈ। ਉਹ ਡੇਲੀ ਕਰਜ਼ੇ ਲੈਣ ਦੇ ਨੇ, ਡੇਲੀ ਕਰਜ਼ ਲੈਣ ਦੇ। ਇਹ ਮੁਲਕ ਕਿਸ ਤਰ੍ਹਾਂ ਬਚੇਗਾ? PIA ਉਹਨੂੰ 1500 ਅਰਬ ਦਾ ਨੁਕਸਾਨ ਹੋ ਗਿਆ। ਕਿਸ ਬੇਵਕੂਫ ਨੇ ਕਿਹਾ ਤਾਂ ਤੁਸੀਂ ਉਹਨੂੰ ਪਾਲੋ? 13 ਸਾਡੇ ਕੋਲ ਜਹਾਜ਼ ਨੇ ਤੇ 7500 ਬੰਦਾ, 8000 ਰੱਖਿਆ। ਉਹ ਸਾਰੀ ਕੌਮ ਦੇ ਉੱਤੇ ਬੋਝ। ਰੇਲਵੇ ਬੰਦ ਕਰੋ ਇਹਨੂੰ, ਰੇਲਵੇ ਨੂੰ, ਜਾਂ ਪ੍ਰਾਈਵੇਟ ਦੇ ਦਿਓ, ਕਿਸੇ ਗੈਰ ਮੁਲਕ ਨੂੰ ਦੇ ਦਿਓ। ਉਹ 5000 ਅਰਬ ਖਾ ਗਈ ਹੈ ਸਟੀਲ ਮਿਲ। ਕਿੰਨਾ ਚਿਰ ਹੋ ਗਿਆ ਬੰਦ ਪਈ? ਅੱਜ ਤੱਕ ਉੱਥੇ ਸਾਲ ਦਾ 20, 30, 40 ਅਰਬ ਰੁਪਈਆ ਤਨਖਾਹਾਂ ਦੇ, ਉੱਥੇ ਬੰਦੇ 5000 ਬੈਠਾ ਤਨਖਾਹਾਂ ਲੈਂਦਾ ਬੈਠਾ। ਬੰਦ ਮਿਲ ਦੇ, ਬੰਦ ਮਿਲ ਪੈਸੇ ਦਿੰਦੇ ਰਹੇ ਸਟਾਫ ਤਨਖਾਹਾਂ। ਹਾਂ ਬਿਲਕੁਲ। ਇਸ ਤਰ੍ਹਾਂ ਹੋਰ ਬੜੀਆਂ ਕਾਰਪੋਰੇਸ਼ਨਾਂ ਨੇ 2-2.5 ਹਜ਼ਾਰ ਅਰਬ ਬੰਦ ਚੀਜ਼ਾਂ ਦੇ ਪੈਸੇ ਭਰਨ ਡਏ ਨੇ। ਇਹ ਕਿਸ ਤਰ੍ਹਾਂ ਨਿਜ਼ਾਮ ਠੀਕ ਹੋਏਗਾ? ਇੱਥੇ ਤਾਂ ਕੋਈ ਮਰਦੇ ਮੁਜਾਹਿਦ ਚਾਹੀਦਾ। ਬੜੀ ਮੁਸ਼ਕਿਲਾਂ 'ਚ ਐਕਸਪੋਰਟ ਪੇ ਕਰਨੇ ਆ, ਸਾਨੂੰ ਬਚਦਾ ਹੀ ਕੁਝ ਨਹੀਂ। ਬਿਜਲੀ ਲੈ ਦੇ ਚੱਲੀਏ, ਸਾਨੂੰ ਗੈਸ ਲੈ ਦੇ ਚੱਲੀਏ, ਇਨਪੁੱਟ ਸਾਡੇ ਮਹਿੰਗੇ ਨੇ। ਇਹ ਸਰਵਾਈਵ ਇਸ ਤਰ੍ਹਾਂ ਨਹੀਂ ਚੱਲਣਾ, ਇਹ ਇੰਡਸਟਰੀ ਨਹੀਂ ਚੱਲਣੀ। ਅਖੀਰ ਹੋ ਗਈ। ਕੋਈ ਡਿਵੈਲਪਮੈਂਟ ਕਰਨ ਦੀ ਲੋੜ ਨਹੀਂ। ਇੱਥੇ ਪੈਸੇ ਚੁੱਕ ਕੇ ਉਧਾਰ ਤੇ ਗਲੀਆਂ ਦੇ ਨਾਲੀਆਂ ਬਣਾਉਣੀਆਂ ਨਾ। MP MA ਨੇ ਕੀ ਕਰਨ ਡਏ? ਤੁਸੀਂ ਦੱਸੋ। ਕਹਿੰਦੇ ਹੋ ਨਾ ਭਾਈ, ਜਿੱਥੇ ਲੈਂਟਰ ਪਏ ਨੇ ਇੱਕ ਹੋਰ ਪਾ ਦੇਣਗੇ। ਉਹ ਭਾਈ ਨਾ ਪਾਓ, 5 ਸਾਲ ਸਾਡੀ ਡਿਵੈਲਪਮੈਂਟ ਨਾ ਕਰੋ, ਸਿਰਫ ਮੇਨ ਸ਼ਹਿਰਾਂ ਤੋਂ ਮੁਰੰਮਤ ਕਰਾ ਲਓ। ਉਹ ਪੈਸੇ ਬਚਾ ਕੇ ਜਾਨ ਛਡਾਓ ਆਪਣੀ। ਕਰਜ਼ੇ ਕਰਜ਼ੇ ਤੁਹਾਡੇ ਸਾਹਮਣੇ ਇੰਡੀਆ ਨੇ। ਅਸਾਂ ਕਾਲਾ ਉਹ ਤਰਬੇਲੇ ਤੋਂ ਬਾਅਦ ਡੈਮ ਕੋ ਨਹੀਂ ਬਣਾਇਆ, ਉਹਨਾਂ 400 ਡੈਮ ਬਣਾਏ। ਅਸੀਂ ਤਾਂ ਸਾਰਿਆਂ ਦੇ ਰਿਕੁਐਸਟ ਕਰਨੇ ਆ, PTI ਤੇ ਵੀ ਕਰਨੇ ਆ, ਪੀਪਲ ਪਾਰਟੀ ਨੂੰ ਕਰਨੇ, MKM ਨੂੰ ਕਰ। ਉਹ ਖੁਦਾਰਾ ਇਸ ਮੁਲਕ ਵਾਸਤੇ ਚੰਦ ਸਾਲ ਇਕੱਠੇ ਹੋ ਜਾਓ, ਰਲ ਕੇ ਗੌਰਮੈਂਟ ਬਣਾ ਲਓ, ਕਿਧਰੇ ਰਲ ਕੇ ਬਹਿ ਜਾਓ। ਉਹ ਇਹ ਮੁਲਕ ਨੂੰ ਸਹੀ ਕਰ ਲਓ, ਨਹੀਂ ਤਾਂ ਕੋਈ ਸਿਆਸਤ ਨਹੀਂ ਤੁਹਾਡੀ ਰਹਿਣੀ। ਸ਼ਬਾਸ਼ ਗੌਰਮੈਂਟ ਨੇ ਕਰਤਾ, IMF ਦੀ ਗੌਰਮੈਂਟ ਹੈ ਜਾਂ ਕਿਸੇ ਹੋਰ ਦੀ ਹੈ? ਬਿਲਕੁਲ ਫਰਮਾ। ਇਹ ਨਹੀਂ ਗੌਰਮੈਂਟ। ਯਾਨੀ ਸਾਡੀ ਮਈਸ਼ਤ ਦਾ ਵੀ ਟੋਟਲ ਦਾਰੋਮਦਾਰ ਇਹਦਾ ਮਤਲਬ ਹੈ ਕਿ ਫਿਰ IMF ਤੇ ਐਸੇ ਉਹ ਟੋਟਲ ਸਾਡੇ ਸਿਆਸਤਦਾਨ ਨੇ, ਸਾਡੇ ਦੂਜੇ ਨੇ ਜਿਹੜੇ ਦੂਜੇ ਸਟੈਬਲਿਸ਼ਮੈਂਟ ਨੇ, ਸਾਰੇ ਬਾਹਰ ਬੈਠੇ ਨੇ। ਇਧਰੋਂ ਫਾਰਗ ਹੁੰਦੇ ਨੇ, ਅਗਲੇ ਜਾ ਕੇ ਸਟੇਟਾਂ ਲੈਂਦੇ। ਇਹੀ ਕੰਮ ਹੈ। ਕੋਈ ਇੱਥੇ ਆ ਜੇ ਜਿੰਨੇ ਬਿਊਰੋਕਰੇਟ ਨੇ, ਕਿਸੇ ਨੈਸ਼ਨਲਿਟੀ ਲਈ ਉੱਥੇ ਕਾਰੋਬਾਰ ਉੱਥੇ ਕਰਨ ਡਏ ਨੇ। ਸਦਰੇ ਪਾਕਿਸਤਾਨ ਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਉਹਦੇ ਅਖਰਾਜਾਤ ਦੇ ਵਿੱਚ ਮੌਜੂਦਾ ਹਕੂਮਤ ਨੇ 68% ਇਜ਼ਾਫਾ ਕੀਤਾ। ਵਜ਼ੀਰ ਆਜ਼ਮ ਸੈਕਟਰੀਏਟ ਦੇ ਵਿੱਚ 48% ਇਜ਼ਾਫਾ ਕੀਤਾ। ਆਪਣੇ ਸਾਰੇ ਸ਼ੌਕ ਪੂਰੇ ਕਰ ਰਹੇ ਨੇ, ਆਪਣੇ ਅਖਰਾਜਾਤ ਉਸੇ ਤਰ੍ਹਾਂ ਹੀ ਨੇ, ਆਪਣੀ ਆਮਦੋ ਰਫਤ ਨਸ਼ਿਸਤੋ ਬਰਖਾਸਤ ਉਸੇ ਪ੍ਰੋਟੋਕੋਲ ਨਾਲ। ਗਰੀਬ ਮਰ ਗਿਆ, ਖੁਦਕੁਸ਼ੀਆਂ ਕਰ ਰਿਹਾ। ਜੋ ਸਾਡੀ GDP ਹੈ ਨਾ, ਉਹਦੇ ਮੁਤਾਬਕ ਟੈਕਸ ਨਹੀਂ ਇਕੱਠਾ ਹੁੰਦਾ। ਵਜ੍ਹਾ ਨਾਇਨਸਾਫੀ ਹੈ। ਇੱਥੇ ਪੋਟੈਂਸ਼ੀਅਲ ਹੈ ਇੱਥੇ ਮੁਲਕ 'ਚ। ਇੱਥੇ 20,000 ਅਰਬ ਵੀ ਇਕੱਠਾ ਹੋ ਸਕਦਾ ਵਾਹ, ਅਗਰ FBR ਠੀਕ ਹੋ ਜਾਏ। ਵਾਹ। ਸਾਰੇ ਜਿੰਨਾ ਇਹਨਾਂ ਇਕੱਠਾ ਕੀਤਾ ਨਾ 12,000 ਵਿੱਚੋਂ 6,000 ਅਰਬ ਵੀ ਖਾ ਗਏ ਨੇ। ਇਹ ਲੋਕਾਂ ਨੂੰ ਫੜਦੇ ਨੇ, ਸੌਦੇ ਹੁੰਦੇ ਨੇ, ਉੱਤੋਂ ਤੱਕ ਸੌਦੇ ਹੁੰਦੇ ਨੇ। ਇਨਸਾਫ ਇੱਥੇ ਹੈ ਹੀ ਕੋਈ ਨਹੀਂ। ਸਾਡੇ ਬਹੁਤ ਜ਼ਿਆਦਾ ਸੈਕਟਰ ਨੇ ਉਹ ਟੈਕਸ ਦਿੰਦੇ ਹੀ ਕੋਈ ਨਹੀਂ। ਤੁਸੀਂ ਇੱਥੇ ਵੇਖੋ, ਪਾਕਿਸਤਾਨ 'ਚ ਡਾਕਟਰ ਗਰੀਬ ਨੇ, ਵਕੀਲ ਗਰੀਬ ਨੇ, ਕਰੋੜਾਂ ਪਾਰਲਰ ਗਰੀਬ ਹੈ, ਟੈਕਸ ਨੈਟ 'ਚ ਹੈ ਹੀ ਕੋਈ ਨਹੀਂ। ਗੱਲ ਇਹ ਵੇ ਜਦੋਂ ਖੁਦ ਇਨਸਾਫ ਤੇ ਚੱਲਣਗੇ ਨਾ, ਖੁਦ ਇਹ ਗਲਤ ਨੇ, FBR ਖੁਦ ਠੀਕ ਹੋਏਗੀ ਨਾ, ਫਿਰ ਇਹਨਾਂ ਨੂੰ ਕਿਸੇ ਦਾ ਭਾਰ ਵੀ ਕੋਈ ਨਹੀਂ ਆਉਣ ਲੱਗਾ। ਇੱਕ ਇਮਾਨਦਾਰ ਆਦਮੀ, ਦਰਵੇਸ਼ ਟਾਈਪ ਬੰਦਾ, ਉਹਨੂੰ ਕਾਹਦਾ ਭਾਰ ਕਿਸੇ ਦਾ?
ਉਹ ਕਹਿੰਦਾ ਲਾ ਛੱਡੋ ਮੈਨੂੰ ਕਾਹਦਾ ਭਾਰ ਹੈ। ਡਰਦਾ ਕਿਹੜਾ? ਕਰਪਟ 2 ਨੰਬਰ। ਉਹ ਸਿਆਪਾ ਇਹ ਪੈ ਗਿਆ ਕਿ ਸੁਪਰੀਮ ਕੋਰਟ ਨੇ ਕੋਈ ਫੈਸਲਾ ਉਹਨਾਂ ਕੋਲ ਜਿਹੜਾ ਨਹੀਂ ਸੀ ਨਾ ਮੰਗਿਆ ਉਹ ਵੀ ਉਹਨਾਂ ਦੇ ਛੱਡਿਆ। ਮਤਲਬ ਉੱਥੇ ਪੀਟੀਆਈ ਐਜ਼ ਅ ਪਾਰਟੀ ਹੈ ਹੀ ਨਹੀਂ ਸੀ। ਚਲੋ ਤੁਸੀਂ ਫੈਸਲੇ ਦੇਣੇ ਉਹਨਾਂ ਨੂੰ ਬੁਲਾਓ ਕਰੋ। ਉਹਨਾਂ ਨੂੰ ਨਹੀਂ ਲੱਗ ਗਿਆ ਕਿ ਗੌਰਮੈਂਟ ਹੋਰ ਚੱਲੀ। ਕਾਰੋਬਾਰ ਦਾ ਪੱਠਾ ਬਹਿ ਗਿਆ। ਸਟਾਕ ਐਕਸਚੇਂਜ ਕ੍ਰੈਸ਼ ਹੋ ਗਿਆ। ਇਸੇ ਤਰ੍ਹਾਂ ਹੀ ਹੋਇਆ ਜੀ। ਸਾਡੇ ਕਾਰੋਬਾਰ ਲੋਕਾਂ ਨੂੰ ਇਨਵੈਸਟਮੈਂਟ ਛੱਡ ਦਿੱਤੀ। ਪਲਾਟਾਂ ਦੀਆਂ ਕੀਮਤਾਂ ਡੁੱਬ ਗਈਆਂ ਨੇ। ਸਾਡੇ ਪ੍ਰੋਡਕਟ ਉਹ ਨਹੀਂ ਖਰੀਦਦਾ। ਇਹ ਤੇ ਹਾਲ ਹੈ। ਸਾਰੀਆਂ ਜਮਾਤਾਂ ਇੱਕ ਏਜੰਡੇ ਤੇ ਇਕੱਠੇ ਹੋ ਜਾਣਗੇ। ਪਾਕਿਸਤਾਨ ਦੀ ਮਈਸ਼ਤ ਬਚਾਉਣੀ ਹੈ। ਵਾਹ ਵਾਹ ਵਾਹ। ਅਸੀਂ ਲੋਕ ਵੀ ਤਿਆਰ ਹਾਂ। ਦੂਸਰਾ ਟੈਕਸ ਸਭ ਕੋ ਲੈਣ। ਵਾਹ ਡਾਕਟਰ ਸਾਹਿਬ ਬੁਰੇ ਹਾਲਾਤ 'ਚ ਵੀ ਮੈਂ ਤੁਹਾਨੂੰ ਦੱਸਣਾ ਹੈ ਐਤਕੀ ਨਾ 12,000 ਦਾ ਟਾਰਗੇਟ ਰੱਖਿਆ ਹੈ। 12,000 ਅਰਬ ਜੀ। ਇਹ ਖੁਦਾ ਦੀ ਕਸਮ ਉਹ ਤੁਹਾਡੇ ਵਰਗਾ ਸਾਡੇ ਵਰਗਾ ਉੱਥੇ ਬੰਦਾ ਪੈ ਜਾਏ ਨਾ ਤੇ 24 ਤੋਂ ਲੈ ਕੇ 30,000 ਅਰਬ ਇਕੱਠਾ ਕਰ ਸਕਦੇ ਹਾਂ। ਕੋਈ ਬਹੁਤ ਟੈਕਨੀਕ ਦੀ ਜ਼ਰੂਰਤ ਕੋਈ ਨਹੀਂ। ਵਾਹ। ਇਮਾਨਦਾਰੀ ਸਿਰਫ ਔਰ ਹੁੱਬਲ ਵਤਨੀ ਚਾਹੀਦੀ ਹੈ। ਵਾਹ। ਇਹ ਦੋਵੇਂ ਕੰਮ ਸਿਆਸੀ ਇਸਤਕਾਮ ਆ ਜਾਏ ਔਰ ਅਦਲ ਆ ਜਾਏ। ਵਾਹ। ਸਾਡੇ ਨਿਜ਼ਾਮ ਵਿੱਚ ਕੋਈ ਮਸਲਾ ਨਹੀਂ। ਦੂਸਰਾ ਬੰਦ ਕਰ ਦਿਓ ਅਖਰਾਜਾਤ। ਕੌਮੀ ਅਸੈਂਬਲੀ ਤਾਲਾ ਮਾਰੋ। ਸਭਾਈਆਂ ਨੂੰ ਤਾਲੇ ਮਾਰੋ। ਕੀ ਖੱਟ ਰਿਹਾ ਨਾ ਕੋਈ ਖੱਟ ਲਿਆ ਸਾ 2022 ਚ 476 ਮੈਂਬਰ ਸਨ ਤੇ 2024 ਚ ਆ ਕੇ 1200 ਹੋ ਗਏ ਨੇ। 800 ਮੈਂਬਰਸ਼ਿਪ ਵੱਧ ਗਿਆ। ਬੋਰਡ ਆਫ ਡਾਇਰੈਕਟਰ ਜਿਹੜਾ ਬਣਿਆ ਹੈ ਨਾ ਉੱਥੇ ਐਗਜ਼ੀਕਟਿਵ ਉਹਨਾਂ ਨੂੰ ਪਤਾ ਹੀ ਨਹੀਂ। ਉਹਨਾਂ ਦੀ ਅਪਰੂਵਲ ਤੋਂ ਬਗੈਰ ਮੈਂਬਰ ਬਣ ਨਹੀਂ ਸਕਦਾ। 2 ਚੀਜ਼ਾਂ ਮੈਂ ਜਿਹੜੀਆਂ ਮੈਨੂੰ ਨਜ਼ਰ ਆਈਆਂ। ਇੱਕ ਲਿਖਿਆ ਸੀ ਕਿ ਸਾਡੇ ਕੋਲ ਕੈਸ਼ ਇਨ ਹੈਂਡ 6 ਕਰੋੜ 85 ਲੱਖ ਰੁਪਈਆ ਪਿਆ ਜੀ ਅਲਮਾਰੀ 'ਚ ਸੇਫ ਵਿੱਚ ਯਾਨੀ ਕੈਸ਼ ਰੱਖਿਆ। ਤੁਸੀਂ ਦੱਸੋ ਪਬਲਿਕ ਮਨੀ ਬੰਦਾ ਕੈਸ਼ ਰੱਖ ਸਕਦਾ ਕੋ? ਬੜੀ ਵੱਡੀ ਬੈਜ਼ਲਮੈਂਟ ਹੈ। ਨੰਬਰ 2 ਇਹਨਾਂ ਕਿਹਾ ਜੀ ਜਿਹੜੀ ਨਵੀਂ ਮੈਂਬਰਸ਼ਿਪ ਇਨਰੋਲਮੈਂਟ ਕੀਤੀ ਹੈ ਨਾ ਉਹ 11.5 ਕਰੋੜ ਸਾਡੇ ਕੋਲ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਅੱਜ ਅਸੀਂ ਇੱਕ ਇੰਤਹਾਈ ਅਹਿਮ ਸੁਲਗਦਾ ਹੋਇਆ ਮੁਲਕੀ ਤੇ ਕੌਮੀ ਮਸਲਾ ਲੈ ਕੇ ਆਪਣੇ ਸ਼ਹਿਰ ਗੁਜਰਾਂਵਾਲਾ ਦੀ ਇੱਕ ਬੜੀ ਮਹਾਨ ਸ਼ਖਸੀਅਤ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਹਮਾਜਹਦ ਸ਼ਖਸੀਅਤ ਦੇ ਮਾਲਿਕ ਨੇ। ਗੁਜਰਾਂਵਾਲਾ ਚੈਂਬਰ ਆਫ ਕਾਮਰਸ ਦਾ ਜਿਹੜਾ ਇਸ ਵੇਲੇ ਬਰਸਰੇ ਇਕਤਦਾਰ ਗਰੁੱਪ ਹੈ, ਵਨ ਯੂਨਿਟੀ ਗਰੁੱਪ, ਉਹਦੇ ਕਾਇਦ ਨੇ। ਸਾਬਕ ਸਦਰ ਐਵਾਨ ਸਨਅਤ ਓ ਤਜਾਰਤ ਗੁਜਰਾਂਵਾਲਾ ਵੀ ਰਹਿ ਚੁੱਕੇ ਨੇ। ਪਾਕਿਸਤਾਨ ਦੀ ਬੜੀ ਮਾਰੂਫ ਫਰਮ ਜਿਹੜੀ ਕਿ ਮੁਖਤਲਿਫ ਆਲਮਗੀਰ ਸਿਤਾ ਦੀਆਂ ਆਲਮੀ ਮਾਇਆਰ ਦੀਆਂ ਮਸਨੂਆਤ ਬਣਾਉਂਦੀ ਹੈ, ਸੋਨੈਕਸ ਗਰੁੱਪ ਆਫ ਇੰਡਸਟਰੀਜ਼, ਉਹਦੇ ਅਲਹਮਦੁਲਿਲਾ ਚੇਅਰਮੈਨ ਨੇ। ਇਸ ਤੋਂ ਇਲਾਵਾ ਪਿਆਰਿਓ ਬਹੁਤ ਸਾਰੀਆਂ ਐਸੋਸੀਏਸ਼ਨਸ ਦੇ ਵੀ ਸਦਰ ਨੇ। ਉਹਨਾਂ ਨੂੰ ਅਸੀਂ ਅੱਜ ਇਹ ਪੁੱਛਣ ਉਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ ਕਿ ਸਾਡਾ ਪਿਆਰਾ ਦੇਸ਼ ਜਿਹਦੀ ਵਜ੍ਹਾ ਦੇ ਨਾਲ ਅੱਲਾਹ ਪਾਕ ਨੇ ਸਾਡੀ ਇੱਜ਼ਤ ਬਣਾਈ ਹੈ, ਸਾਡੇ ਵੱਡੇ ਵੱਡੇ ਸਨਅਤਕਾਰਾਨ ਜਿਹੜੇ ਨੇ ਉਹਨਾਂ ਦੇ ਫੈਕਟਰੀਆਂ ਚੱਲ ਰਹੀਆਂ ਨੇ, ਉਹਨਾਂ ਦੇ ਕਾਰੋਬਾਰ ਚੱਲ ਰਹੇ ਨੇ, ਉਹ ਇਸ ਵੇਲੇ ਸਖਤ ਮੁਆਸ਼ੀ ਬੁਹਰਾਨ, ਸਖਤ ਸਿਆਸੀ ਅਦਮ ਇਸਤਹਿਕਾਮ, ਸਖਤ ਮਹਿੰਗਾਈ ਔਰ ਬਦਅਮਨੀ ਅਨਾਰਕੀ ਦਾ ਸ਼ਿਕਾਰ ਹੋ ਕੇ ਰਹਿ ਚੁੱਕਿਆ ਹੋਇਆ ਹੈ। ਸਭ ਤੋਂ ਪਹਿਲੇ ਤੇ ਆਓ ਤੁਹਾਨੂੰ ਅਸੀਂ ਅੱਜ ਦੇ ਆਪਣੇ ਪ੍ਰਾਹੁਣਿਆਂ ਦੇ ਨਾਲ ਮਿਲਵਾਈਏ ਤੇ ਫਿਰ ਉਹਨਾਂ ਤੋਂ ਪੁੱਛਦੇ ਹਾਂ ਕਿ ਸਾਡੇ ਮੁਲਕ ਦੇ ਇਹ ਜਿਹੜੇ ਹਾਲਾਤ ਬਣ ਗਏ ਹੋਏ ਨੇ, ਜਿਹੜੇ ਕਿ ਸੰਵਰਦੇ ਨਜ਼ਰ ਨਹੀਂ ਆ ਰਹੇ, ਇਹਦੇ ਸਬਾਬ ਕੀ ਨੇ ਤੇ ਇਹਨਾਂ ਦੀ ਜਾਚੇ ਇਹਦਾ ਹੱਲ ਕੀ ਹੈ। ਅਸਲਾਮ ਵਾਲੇਕੁਮ ਜਨਾਬ ਅਲੀ। ਵਾਲੇਕੁਮ ਅਸਲਾਮ ਡਾਕਟਰ ਸਾਹਿਬ। ਭਾਜੀ ਇਹ ਦੱਸੋ, ਤੁਸੀਂ ਮਾਸ਼ਾਅੱਲਾ ਆਪੂ ਵੀ ਅਰਸਾ ਦਰਾਜ਼ ਤੋਂ ਪੂਰੇ ਪਾਕਿਸਤਾਨ ਦੀ ਸਭ ਤੋਂ ਵੱਡੀ ਜਿਹੜੀ ਬਰਤਨ ਸਾਜ਼ ਸਨਅਤ ਹੈ ਉਹਦੇ ਅਲਹਮਦੁਲਿਲਾ ਮਾਲਕ ਹੋ, ਉਹਨੂੰ ਤੁਸੀਂ ਚਲਾ ਰਹੇ ਹੋ। ਇਸ ਤੋਂ ਇਲਾਵਾ ਤੁਹਾਡੇ ਗਰੁੱਪ ਵਿੱਚ ਬਹੁਤ ਸਾਰੀਆਂ ਮੁਖਤਲਿਫ ਫੈਕਟਰੀਜ਼ ਨੇ,
ਸੋਨੈਕਸ ਟਾਇਲਸ ਹੈ, ਸੈਨੇਟਰੀ ਫਿਟਿੰਗਸ ਹੈ, ਦੀਗਰ। ਅਸੀਂ ਜਨਾਬ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਜਿਹੜੇ ਮੁਆਸ਼ੀ ਹਾਲਾਤ ਨੇ ਦਿਨ ਬ ਦਿਨ ਕਿਉਂ ਖਰਾਬ ਹੁੰਦੇ ਜਾ ਰਹੇ ਨੇ। ਵੇਖੋ 80% ਫਰਨੀਚਰ ਇੰਡਸਟਰੀ ਬੰਦ ਹੋ ਗਈ, 50% ਦੇ ਕਰੀਬ ਟੈਕਸਟਾਈਲ ਇੰਡਸਟਰੀ ਬੰਦ ਹੋ ਗਈ ਹੈ। ਸਾਡੇ ਸ਼ਹਿਰ ਗੁਜਰਾਂਵਾਲਾ ਦੀ ਪਾਟਰੀ ਇੰਡਸਟਰੀ ਜਿਹੜੀ ਹੈ ਉਹ 30% ਦੇ ਕਰੀਬ ਉਹ ਸਨਅਤਾਂ ਬੰਦ ਹੋ ਗਈਆਂ ਨੇ। ਮਜ਼ਦੂਰ ਜਿਹੜਾ ਸਨਅਤੀ ਉਹ ਬੇਰੁਜ਼ਗਾਰ ਹੁੰਦਾ ਜਾ ਰਿਹਾ ਹੈ। ਬਿਜਲੀ ਦਾ ਟੈਰਫ ਨਾ ਕਾਬਲੇ ਬਰਦਾਸ਼ਤ ਹੋ ਗਿਆ ਹੈ। ਮਸਨੂਆਤ ਜਿਹੜੀਆਂ ਨੇ ਸਾਡੀਆਂ ਪਾਕਿਸਤਾਨੀ ਉਹ ਆਲਮੀ ਮੰਡੀ ਦੇ ਵਿੱਚ ਅਸੀਂ ਮੁਕਾਬਲਾ ਹੀ ਨਹੀਂ ਕਰ ਸਕਦੇ ਪਏ। ਸਾਡੀ ਐਕਸਪੋਰਟ ਨਹੀਂ ਵਧੇਗੀ ਤੇ ਅਸੀਂ ਕਿੱਥੇ ਜਾਵਾਂਗੇ। ਗਰੀਬ ਮਰ ਗਿਆ। ਕੱਲ੍ਹ ਵੀ ਅਸੀਂ ਇੱਕ ਜਗ੍ਹਾ 'ਤੇ ਸਾਨੂੰ ਬੁਲਾਇਆ ਗਿਆ ਹੋਇਆ ਸੀ, ਅਸੀਂ ਗਏ ਹਾਂ। ਇੰਤਹਾਈ ਗਰੀਬ ਲੋਕਾਂ ਇhtਜਾਜ ਕੀਤਾ ਹੈ ਬਿਜਲੀ ਦੇ ਜਿਹੜੇ ਵੱਧਦੇ ਹੋਏ ਬਿੱਲ ਨੇ। ਇਹ ਹੀ ਸਨਅਤਕਾਰਾਂ ਨੂੰ ਵੀ ਲੈ ਕੇ ਬਹਿ ਗਈ ਹੈ ਬਿਜਲੀ ਦਾ ਜਿਹੜਾ ਸਾਡਾ ਟੈਰਫ ਹੈ। ਤੁਸੀਂ ਬਰਾਏ ਕਰਮ ਦੱਸੋ ਕਿ ਇਹ ਜਿਹੜਾ ਮੁਆਸ਼ੀ ਬੁਹਰਾਨ ਹੈ, ਇੱਕ ਤਾਂ ਇਹਦੇ ਕੀ ਅਸਬਾਬ ਨੇ, ਕਿਉਂ ਨਹੀਂ ਕੰਟਰੋਲ ਹੋ ਰਿਹਾ। ਹਾਲਾਂਕਿ ਸਾਡੇ ਮੋਹਤਰਮ ਵਜ਼ੀਰ ਆਜ਼ਮ ਸਾਹਿਬ ਜਿਹੜੇ ਨੇ ਉਹ ਆਪ ਇੱਕ ਪਾਕਿਸਤਾਨ ਦੇ ਵੱਡੇ ਇੰਡਸਟਰੀਲਿਸਟ ਰਹੇ ਨੇ, ਉਹਨਾਂ ਦਾ ਤਜਰਬਾ ਬੜਾ ਸਨਅਤਾਂ ਦਾ, ਲੇਕਿਨ ਇਹ ਕੰਟਰੋਲ ਨਹੀਂ ਹੋ ਰਿਹਾ। ਕੀ ਅਸਬਾਬ ਨੇ? डॉक्टर साहब अगर माशी हालात पूछते हो ना इस मुल्क के जी। यकीन करो बीइंग ए पाकिस्तानी बीइंग इंडस्ट्रियलिस्ट मैं तुहाडे नालों ज़्यादा अफसुरदा जी। पाकिस्तान के हालात बेहतर नहीं हो रहे। उम्मीदां तो सानूं बाज़ औकात लगदियां ने, गौरमेंटां नवीआं आंदियां ने, वो कहंदे ने, लेकिन जदों ये अंदरूनी हालात वेखीए ना तो नज़र नहीं आंदा इहदा कोई हल कोई नहीं हुण पाकिस्तान को। बदकिस्मती नाल जदों मैं अवाइल बचपन च असीं आए, भुट्टो दौर एक शुरू होया, उदों दा जवाल शुरू होया पाकिस्तान च जी। बेहतरी नहीं हुई। सब तो पहला डिवोल्यूशन हुई 71-72 100%। उदों बाद जो जो अगां चलते गए हैं डिवैल्यूएशन ते कर्जे लै लैके हुण इस निज ते आ गए हैं डॉक्टर साहब कि पाकिस्तान की टोटल टैक्स आमदनी इकट्ठी कर लईए ना असीं ते साडे कोल सूद नहीं दिता जाता। तुसीं दसो एक छोटा जिहा घर चलाउण वास्ते जी ਤੁਹਾਡੇ ਕੋਲ ਆਮਦਨੀ ਕੋਈ ਨਹੀਂ, ਉਹ ਜਿਹੜੀ ਆਮਦਨੀ ਹੈ ਤੁਸੀਂ ਲੋਕਾਂ ਦੇ ਕਰਜ਼ੇ ਲੈਣੇ ਨੇ, ਉਹ ਘਰ ਕਿਸ ਤਰ੍ਹਾਂ ਚਲਾਓਗੇ? ਤੇ ਕਿਸੇ ਦੇ ਰਹਿਮੋ ਕਰਮ ਤੇ ਜਿਹੜਾ ਵਜ਼ੀਰ ਆਜ਼ਮ ਆਉਂਦਾ ਨਾਲ ਆਰਮੀ ਚੀਫ ਲੈਂਦਾ, ਇਹ ਤਰਲੇ ਪਾਉਂਦੇ ਨੇ ਲੋਕਾਂ ਦੇ, ਕਰਜ਼ੇ ਰੀਸ਼ਡਿਊਲ ਕਰਾਉਂਦੇ ਨੇ, ਅੱਗੋਂ ਨਵੇਂ ਕਰਜ਼ੇ ਲੈਂਦੇ ਨੇ। ਇਹ ਮੁਲਕ ਸਾਡਾ ਚੱਲ ਰਿਹਾ। ਬਦਕਿਸਮਤੀ ਹੈ, ਬੋਲਡ ਫੈਸਲੇ ਕੋਈ ਨਹੀਂ ਕਰਦਾ ਇੱਥੇ। ਇੱਥੇ ਜ਼ਰੂਰਤ ਹੈ ਬੋਲਡ ਫੈਸਲੇ ਕਰਨ ਦੀ। ਕਾਰਪੋਰੇਸ਼ਨਾਂ ਨੇ ਮੁਖਤਲਿਫ, ਸਭ ਤੋਂ ਪਹਿਲਾਂ ਬਿਜਲੀ ਦਾ ਮਹਿਕਮਾ ਇਹ ਲੈ ਡੁੱਬਿਆ ਪਾਕਿਸਤਾਨ ਨੂੰ। 35 ਤੋਂ 40% ਬਿਜਲੀ ਚੋਰੀ ਹੋ ਜਾਂਦੀ ਹੈ ਜਾਂ ਜ਼ਾਇਆ ਹੁੰਦੀ ਹੈ, ਚੋਰੀ ਹੁੰਦੀ ਹੈ ਜ਼ਾਇਆ। ਜੀ ਜੀ। 3 ਸੂਬੇ ਸਾਨੂੰ 40%, ਪੰਜਾਬ ਵਿੱਚ 10% ਹੈ ਲੌਸਸ, ਜਿਵੇਂ ਚੋਰੀ ਸਮਝ ਲਓ। ਦੂਜੀਆਂ ਸੂਬਿਆਂ 'ਚ 40% ਹੈ, ਕਿਸੇ 'ਚ 45% ਹੈ। ਜਦੋਂ ਬਿੱਲ ਹੀ ਨਹੀਂ ਦੇਣਗੇ, ਚੋਰੀ ਵੀ ਕਰਨਗੇ, ਤੇ ਇਹ ਪੈਸੇ ਤੇ ਫਿਰ ਦੂਜਿਆਂ ਕੋਲ ਕੱਢਣੇ ਨੇ। ਇਹਦਾ ਹੱਲ ਬੜਾ, ਮੈਂ ਬੋਰਡ ਆਫ ਇੱਥੇ ਡਾਇਰੈਕਟਰ ਦਾ ਨਾ ਗੈਪਕੋ ਦਾ ਮੈਂ ਚੇਅਰਮੈਨ ਰਿਹਾ 6 ਸਾਲ, ਪੁਰਾਣੀ ਗੱਲ ਹੈ 2007 ਤੇ 2008 'ਚ। ਜੀ ਜੀ। ਅਸੀਂ ਇੰਡੀਆ ਗਏ। ਹਾਂ, ਇੰਡੀਆ ਨੂੰ ਜਾ ਕੇ ਪੁੱਛਿਆ, ਕੁਛ ਦੋਸਤ ਅਸੀਂ ਰਲ ਕੇ ਜਿਹੜੇ ਬੋਰਡ ਆਫ ਡਾਇਰੈਕਟਰ ਸਨ, ਸਰ ਉਹਨਾਂ ਬੇਹਤਰੀਨ ਹੱਲ ਕੱਢਿਆ। ਉਹਨਾਂ ਜਨਰੇਸ਼ਨ ਵਿਭਾਗ ਨੇ ਕੋ ਰੱਖੀ ਹੈ, ਡਿਸਟਰੀਬਿਊਸ਼ਨ ਸੂਬਿਆਂ ਨੂੰ ਦੇ ਦਿੱਤੀ ਹੈ। ਕਿਉਂਕਿ ਇੱਥੇ ਆਉਂਦੇ ਨਾ ਪ੍ਰਾਈਵੇਟ, ਅਗਰ ਇੱਥੇ ਪ੍ਰਾਈਵੇਟ ਵੀ ਲੋਕ ਭਾਲਦੇ ਆ ਨਾ ਤੇ ਉਹ ਵੀ ਕੋਈ ਘੱਟ ਨਹੀਂ ਕਰਨਗੇ। ਲੇਕਿਨ ਸੂਬਿਆਂ ਕੋ ਕਿਉਂਕਿ ਤਾਕਤ ਹੁੰਦੀ ਹੈ, ਮਸ਼ੀਨਰੀ, ਕਮਿਸ਼ਨਰ ਬੈਠਾ ਹੈ, DC ਬੈਠਾ, ਇੰਤਜ਼ਾਮੀਆ, ਪੁਲਿਸ, ਪੂਰੀ ਇੰਤਜ਼ਾਮੀਆ ਉਹਦੇ ਕੋਲ ਹੈ। ਸਰ ਉਹਨਾਂ ਨੂੰ ਆਖਾਂਗੇ ਦਿਓ, ਜਾਨ ਛਡਾਓ। ਅਗਰ ਕੋਈ ਸੂਬਾ ਨਹੀਂ ਦਿੰਦਾ ਤਾਂ NFC ਅਵਾਰਡ ਚੋਂ ਕੱਢ ਲਓ। ਸੂਬੇ ਕੀ ਕਰਨ ਦੇ? ਸੂਬੇ ਅਮੀਰ ਤਰੀਨ ਨੇ। सूबा पंजाब को इन्ने पैसे नहीं, वफाक को कोई नहीं। सूबा सरहद को पैसे ने, सूबा सिंध को पैसे ने, वफाक भुखा है। वो डेली कर्जे लैन डे ने, डेली कर्ज लैन डे। ये मुल्क किस तरह बचेगा? बिजली का महकमा सुन लो, उदों बाद आ जाओ PIA, उन्होंने 1500 अरब का नुकसान हो गया। किस बेवकूफ ने कहा तो तुम उन्होंने पालो। 13 साढ़े को जहाज ने तो 7,500 बंदा 8,000 रखा। कोई सारी कौम के उत्ते बोझ। रेलवे बंद करो इन्होंने, रेलवे नूं या प्राइवेट दे दो, किसी गैर मुल्क को दे दो। वो 5,000 अरब खा गई है। तो सारों कितों निकलना है? साढ़े थोड़े चो निकलना है। स्टील मिल
ਕਿੰਨਾ ਚਿਰ ਹੋ ਗਿਆ ਬੰਦ ਪਈ। ਅੱਜ ਤੱਕ ਉੱਥੇ ਸਾਲ ਦਾ 20 30 40 ਅਰਬ ਰੁਪਈਆ ਤਨਖਾਹਾਂ ਦੇ, ਉੱਥੇ ਬੰਦੇ 5000 ਬੈਠਾ ਤਨਖਾਹਾਂ ਲੈਂਦਾ ਬੈਠਾ। ਬੰਦ ਮਿਲ ਦੇ ਬੰਦ ਮਿਲ ਪੈਸੇ ਦਿੰਦੇ ਨੇ ਪਏ ਸਟਾਫ ਤਨਖਾਹਾਂ। ਹਾਂ ਬਿਲਕੁਲ। ਇਸ ਤਰ੍ਹਾਂ ਹੋਰ ਬੜੀਆਂ ਕਾਰਪੋਰੇਸ਼ਨਾਂ ਨੇ 2-2.5 ਹਜ਼ਾਰ ਅਰਬ ਬੰਦ ਚੀਜ਼ਾਂ ਦੇ ਪੈਸੇ ਭਰਨ ਡਏ ਨੇ। IPP ਦਾ ਰੌਲਾ ਬਿਲਕੁਲ। ਚਲੋ ਮੰਨ ਲਿਆ ਤੁਸੀਂ, ਉਦੋਂ ਕੋਈ ਨਹੀਂ ਸੀ ਪਾਕਿਸਤਾਨ ਚਾਹੁੰਦਾ, ਅੱਜ ਤੋਂ ਬੇਨਜ਼ੀਰ ਨੇ ਵੀ IPPs ਲਾਏ, ਨਵਾਜ਼ ਸ਼ਰੀਫ ਨੇ ਲਾਏ, ਉਦੋਂ ਕੋਈ ਨਹੀਂ ਸੀ ਆਉਂਦਾ, ਤੂੰ ਹਮ ਵਾਅਦੇ ਕਰ ਲੈ। ਅੱਜ ਉਹ ਮੈਚੋਰ ਹੋਏ ਨੇ 10-10 ਸਾਲ ਬਾਅਦ, ਹੁਣ ਤੇ ਆਪਣੀ ਮਰਜ਼ੀ ਕਰੋ, ਫਰਕ ਕਰੋ ਇਹਨਾਂ ਨੂੰ। ਬੰਦ ਕਾਰਾਂ ਬੰਦ ਪਏ ਨੇ, ਬਿਜਲੀ ਪੈਦਾ ਨਹੀਂ ਕਰਦੇ, ਪੈਸੇ ਦੇਣ ਡਏ ਆ ਕਿੰਨੇ ਸੈਂਕੜੇ ਅਰਬ। ਇਹ ਕਿਸ ਤਰ੍ਹਾਂ ਨਿਜ਼ਾਮ ਠੀਕ ਹੋਏਗਾ? ਇੱਥੇ ਤਾਂ ਕੋਈ ਮਰਦੇ ਮੁਜਾਹਿਦ ਚਾਹੀਦਾ। ਔਰ ਨਤੀਜਾ ਤਾਂ ਤੁਸੀਂ ਦੇਖੋ ਨਾ ਕਿ ਸਾਡੀਆਂ ਫੈਕਟਰੀਆਂ ਬੰਦ ਰਹੇ। ਅਸੀਂ ਵੀ ਕਾਂਟ ਐਕਸਪੋਰਟ, ਅਸੀਂ ਪ੍ਰੋਪਰਲੀ ਬੜੀ ਮੁਸ਼ਕਲਾਂ 'ਚ ਐਕਸਪੋਰਟ ਪੇ ਕਰਨੇ ਆ। ਸਾਨੂੰ ਬਚਦਾ ਹੀ ਕੁਝ ਨਹੀਂ। ਬਿਜਲੀ ਲੈ ਦੇ ਚੱਲੀਏ, ਸਾਨੂੰ ਗੈਸ ਲੈ ਦੇ ਚੱਲੀਏ, ਇਨਪੁਟ ਸਾਡੇ ਮਹਿੰਗੇ ਨੇ। ਇਹ ਸਰਵਾਈਵ ਇਸ ਤਰ੍ਹਾਂ ਨਹੀਂ ਚੱਲਣਾ, ਇਹ ਇੰਡਸਟਰੀ ਨਹੀਂ ਚੱਲਣੀ। ਅਖੀਰ ਹੋ ਗਈ ਉਹ ਬੈਂਕਾਂ ਕੋਲ ਪੈਸੇ ਲਈਓ 22% ਸੂਦ ਮੰਗਦੇ ਨੇ। ਇਹ ਨਿਜ਼ਾਮ ਕਿਸ ਤਰ੍ਹਾਂ ਚੱਲੇਗਾ? ਇਹ ਵੇਖੋ ਸਾਡੇ ਹੁਣ ਅਰਬਾਬੇ ਅਖਤਿਆਰ ਬੈਠੇ ਨੇ, ਕੱਟ ਲਾਣ, ਪਹਿਲਾਂ ਕਰਜ਼ੇ ਲਾਣ, ਕੁਛ ਮਾਫ ਕਰਾਉਣ, ਕੁਛ ਲਾਣ, ਕੋਈ ਡਿਵੈਲਪਮੈਂਟ ਕਰਨ ਦੀ ਲੋੜ ਨਹੀਂ। ਇੱਥੇ ਪੈਸੇ ਚੁੱਕ ਕੇ ਉਧਾਰ ਤੇ ਗਲੀਆਂ ਤੇ ਨਾਲੀਆਂ ਬਣਾਉਣੀਆਂ ਨਾ ਸਾਂ। MP MA ਨੇ ਕੀ ਕਰਨ ਡਏ? ਤੁਸੀਂ ਦੱਸੋ। ਕਹਿੰਦੇ ਹੋ ਨਾ ਬਈ ਜਿੱਥੇ ਲੈਂਟਰ ਪਏ ਨੇ ਇੱਕ ਹੋਰ ਪਾ ਦੇਣਗੇ। ਉਹ ਭਾਈ ਨਾ ਪਾਓ, 5 ਸਾਲ ਸਾਡੀ ਡਿਵੈਲਪਮੈਂਟ ਨਾ ਕਰੋ, ਸਿਰਫ ਮੇਨ ਸ਼ਹਿਰਾਂ ਤੋਂ ਮੁਰੰਮਤ ਕਰਾ ਲਓ। ਉਹ ਪੈਸੇ ਬਚਾ ਕੇ ਜਾਨ ਛੜਾਓ ਆਪਣੀ। ਕਰਜ਼ੇ ਖਤਮ, ਕਰਜ਼ੇ ਬਸ। ਮੇਰੇ ਤੇ ਜ਼ਾਤੀ ਤੌਰ 'ਤੇ ਕੋਈ ਕਰਜ਼ਾ ਹੈ, ਮੈਂ ਤਾਂ ਘਰ ਦੇ ਜ਼ੇਵਰ ਵੇਚ ਕੇ ਵੀ ਫਾਰਗ ਕਰ ਦਿਆਂਗਾ ਕਿ ਮੈਂ ਆਪਣੀ ਜਾਨ ਛੜਾਵਾਂ। ਜੀ ਜੀ ਐਸਾ ਹੀ ਇਹ ਲਈ ਆਉਂਦੇ ਨੇ। ਫਿਰ ਐਸਾ ਕਰਜ਼ਾ ਜਿਹਦੇ ਤੇ ਭੱਟ ਸਾਹਿਬ ਸੂਦ ਪੈਣਾ ਹੈ ਜਾ ਰਿਹਾ, 22% ਸੂਦ ਪੇ ਦਿੰਦੇ ਨੇ। ਔਰ ਸਾਡੀ ਇਹੋ ਹੀ ਹਕੂਮਤ, ਸਾਡੇ ਮੌਜੂਦਾ ਹੀ ਵਜ਼ੀਰ ਆਜ਼ਮ ਸਾਹਿਬ, ਇਹਨਾਂ 2017 ਚ ਗੁੱਡ ਬਾਏ ਕਰ ਦਿੱਤਾ ਸੀ IMF ਨੂੰ। ਇੱਕ ਵਾਰੀ ਫੇਰ ਹੱਲਾ ਮਾਰਨ ਨਹੀਂ, ਕੋਈ ਮੈਂ ਨਾ ਇੱਕ ਅਜ਼ਮ ਤੇ ਲੈ ਕੇ ਆਵਾਂ। ਉਹ ਚੀਜ਼ ਨਜ਼ਰ ਨਹੀਂ ਆ ਰਹੀ। ਸਭ ਤੋਂ ਪਹਿਲਾਂ ਮੁਲਕ ਹੈ। ਇਹ ਮੁਲਕ ਹੈ ਤੇ ਅਸੀਂ ਮੁਸਲਿਮ ਲੀਗ ਜਾਂ PTI ਜਾਂ ਪੀਪਲ ਪਾਰਟੀ, ਕੋਈ ਮੁਲਕ ਕੋਈ ਅਸੀਂ ਪਾਰਟੀਆਂ ਦੀ ਗੱਲ ਨਹੀਂ ਕਰਦੇ। ਅਗਰ ਕੋਈ ਇਮਰਾਨ ਅੱਛਾ ਕੰਮ ਕਰੇਗਾ ਤਾਂ ਅਸੀਂ ਉਹਨੂੰ ਵੀ ਸਪੋਰਟ ਕਰਾਂਗੇ। ਬਿਲਕੁਲ ਅੱਛਾ, ਕੋਈ ਪੀਪਲ ਪਾਰਟੀ ਕਰੇਗੀ, ਬਦਕਿਸਮਤੀ ਨਾਲ ਕਿਸੇ ਕੋ ਨਹੀਂ ਹੋ ਸਕਿਆ, ਨਹੀਂ ਹੋ ਸਕਿਆ। ਇੱਥੇ ਤੇ ਸਾਡੇ ਉਹ ਆਰਮੀ ਵਾਲੇ ਮਾਸ਼ਾਅੱਲਾ ਚੰਗੇ, ਫੌਜ ਸਾਡੀ ਚੰਗੀ ਹੈ, ਲੇਕਿਨ ਕੰਮ ਉਹਨਾਂ ਕੋਲ ਵੀ ਠੀਕ ਨਹੀਂ ਹੋਇਆ। 3 ਵਾਰੀ 35 ਸਾਲ ਦੇ ਹੋ ਰਹੇ ਨੇ। ਕੋਈ ਡੈਮ ਬਣਾ ਛੱਡਦੇ, ਕੋਈ ਯਾਦ ਕਰਦੇ ਸੀ ਕਿ ਭਾਈ ਆ ਬੰਦਾ ਜਰਨਲ ਆਇਆ ਸੀ, ਉਹਨੇ ਕਮਾਲ ਕਰ ਛੜਿਆ, ਕਿਉਂਕਿ ਉਹਨਾਂ ਕੋਲ ਆਸਾਨੀਆਂ ਹੁੰਦੀਆਂ ਨੇ। ਆਸਾਨੀਆਂ ਜੀ, ਮੁਸ਼ਰਫ ਸਾਹਿਬ ਪੁੱਛਣਾ ਨਹੀਂ ਕਿਸੇ, ਉਹ ਕਾਲਾ ਬਾਗ ਬਹੁਤ ਕੁਝ ਕਰ ਸਕਦੇ ਸਨ। ਤੁਹਾਡੇ ਸਾਹਮਣੇ ਇੰਡੀਆ ਨੇ ਅਸਾਂ ਕਾਲਾ ਉਹ ਤਰਬੇਲੇ ਤੋਂ ਬਾਅਦ ਡੈਮ ਕੋ ਨਹੀਂ ਬਣਾਇਆ, ਉਹਨਾਂ 400 ਡੈਮ ਬਣਾਏ। ਇਸ ਤਰ੍ਹਾਂ ਹੀ ਆ ਜੋ ਵੇਖੋ ਕਿੱਥੇ, ਅਸੀਂ ਤਾਂ ਉਹਨੂੰ ਪਹੁੰਚ ਹੀ ਨਹੀਂ ਸਕਦੇ ਹੁਣ। ਨਹੀਂ ਜੀ, ਜਦੋਂ ਮੈਂ ਜਵਾਨ ਸਾਹਿਬ ਸਾਡੇ ਪਿੱਛੇ ਸਨ, ਉਹਦੀ ਕਰੰਸੀ ਸਾਡੇ ਨਾਲ ਥੱਲੇ ਸੀ, ਕਾਰੋਬਾਰ ਸਾਡੇ ਥੱਲੇ ਸੀ, ਉਹ ਢੇਰ ਨੰਗੇ ਸਹੀ ਫੈਸਲੇ ਕੀਤੇ ਨੇ, ਸਹੀ ਡਾਇਰੈਕਸ਼ਨ ਤੇ ਚੱਲੇ ਤੇ ਕਾਮਯਾਬ ਹੋ ਗਏ ਨੇ। ਇਹ ਇੱਥੇ ਵੀ ਮਰਦੇ ਮੁਜਾਹਿਦ ਦੀ ਲੋੜ ਹੈ, ਭੁੱਲ ਜਾਓ। ਅਸੀਂ ਤਾਂ ਸਾਰਿਆਂ ਨੂੰ ਰਿਕੁਐਸਟ ਕਰਨੇ ਆ, PTI ਤੇ ਵੀ ਕਰਨੇ ਆ, ਪੀਪਲ ਪਾਰਟੀ ਨੂੰ ਕਰਨੇ, MKM ਨੂੰ ਕਰ, ਉਹ ਖੁਦਾਰਾ ਇਸ ਮੁਲਕ ਵਾਸਤੇ ਚੰਦ ਸਾਲ ਇਕੱਠੇ ਹੋ ਜਾਓ, ਰਲ ਕੇ ਗੌਰਮੈਂਟ ਬਣਾ ਲਓ, ਕਿਧਰੇ ਰਲ ਕੇ ਬਹਿ ਜਾਓ, ਉਹ ਇਹ ਮੁਲਕ ਨੂੰ ਸਹੀ ਕਰ ਲਓ। ਨਹੀਂ ਤਾਂ ਕੋਈ ਸਿਆਸਤ ਨਹੀਂ ਤੁਹਾਡੀ ਰਹਿਣੀ, ਨਾ ਇੱਥੇ ਨੂਨ ਲੀਗ ਰਹਿਣੀ ਹੈ, ਨਾ ਇੱਥੇ PTI ਰਹਿਣੀ ਹੈ, ਨਾ ਪੀਪਲ ਪਾਰਟੀ। ਜਦੋਂ ਕੱਖ ਹੈ, ਹੁਣ ਵੀ ਕੀ ਹੈ? ਸ਼ਹਿਬਾਜ਼ ਸ਼ਰੀਫ ਗੌਰਮੈਂਟ ਕਰਤਾ, IMF ਦੀ ਗੌਰਮੈਂਟ ਹੈ ਜਾਂ ਕਿਸੇ ਹੋਰ ਦੀ ਹੈ? ਬਿਲਕੁਲ ਫਰਮਾ, ਇਹ ਨਹੀਂ ਗੌਰਮੈਂਟ। ਇਮਰਾਨ ਖਾਨ PTI ਦੀ ਗੌਰਮੈਂਟ ਕਰਕੇ ਗਿਆ, ਖਤਰ ਨਹੀਂ ਕਰਕੇ ਗਿਆ। ਇਮਰਾਨ ਖਾਨ ਨੂੰ ਕਿਸੇ ਲਿਆ ਪਤਾ ਹੀ ਨਹੀਂ, ਉਹਨੂੰ ਹਰ ਸ਼ਹਿਰ ਚਲਾਉਂਦੇ ਤਾਂ ਅਗਲੇ। ਜਦੋਂ ਬਜਟ ਤੁਹਾਡਾ IMF ਨੇ ਬਣਾਉਣਾ ਹੈ ਤੇ ਡਾਕਟਰ ਸਾਹਿਬ ਤੁਸੀਂ ਕੀ ਕਰ ਲਓਗੇ? ਵਾਹ, ਅਸਾਂ ਕੀ ਕਰਨਾ? ਉਹ ਤਾਂ ਹਿੱਲਣ ਨਹੀਂ ਦਿੰਦੇ। ਅੱਜ IMF ਪਿਛਾਂ ਹੋ ਜਾਏ, ਸਾਡੀਆਂ LCਆਂ ਨਹੀਂ ਕੈਸ਼ ਹੋਣੀਆਂ, ਦਰਮ ਕਰਕੇ ਥੱਲੇ ਜਾ ਪੈਣ। ਯਾਨੀ ਸਾਡੀ ਮਈਸ਼ਤ ਦਾ ਵੀ ਟੋਟਲ ਦਾਰੋਮਦਾਰ ਦਾ ਮਤਲਬ ਹੈ ਕਿ ਫਿਰ IMF ਤੇ ਐਸੇ ਉਹ ਟੋਟਲ ਉਹਨਾਂ ਸਾਨੂੰ ਸਹਾਰਾ ਦਿੱਤਾ ਹੈ, ਅਦਰਵਾਈਜ਼ ਸਾਡੇ ਪੱਲੇ ਕੁਛ ਨਹੀਂ। ਤੁਸੀਂ ਦੱਸੋ, ਜਿਹੜਾ ਉਧਾਰ ਤੇ ਚੱਲਣਾ ਹੈ, ਜਿਹੜਾ ਕਾਰੋਬਾਰ, ਉਹ ਕਿਸ ਨਾਲ ਚੱਲੇਗਾ? ਆਪਣਾ ਸਾਡਾ ਪੈਸਾ ਹੀ ਕੋਈ ਨਹੀਂ ਤੇ ਇਹਨਾਂ ਨੂੰ ਪਏ ਨੇ ਹੱਲੇ ਤਲੱਲੇ ਤੇ। ਇਹ ਕੌਮੀ ਅਸੈਂਬਲੀਆਂ ਦੇਖੋ, ਅਰਬਾਂ ਰੁਪਈਏ ਉੱਥੇ ਜ਼ਾਇਆ ਹੋਣ। ਕੀ ਕਰਦੀ ਹੈ ਸਾਡੀ ਕੌਮੀ ਅਸੈਂਬਲੀ? ਸਾਡੀ ਸੂਬਾਈ ਅਸੈਂਬਲੀ ਕੀ ਕਰਦੀ? ਕੀ ਖਟਿਆ ਜਮਹੂਰੀਅਤ ਕੋਲ? ਕੁਛ ਵੀ ਨਹੀਂ। ਉਹ ਜੇ ਸਾਨੂੰ ਰੋਟੀ ਨਹੀਂ ਲੱਭਣੀ ਹੈ, ਸਾਡੇ ਕਾਰੋਬਾਰ ਨਹੀਂ ਚੱਲਣੇ, ਤਾਂ ਸਿਰ 'ਚ ਮਾਰਨੀ ਹੈ ਜਮਹੂਰੀਅਤ। ਵਾਹ, ਫਰਕ ਕਰੋ ਇਹਨਾਂ ਨੂੰ। ਟੈਕਨੋਕ੍ਰੇਟ ਗੌਰਮੈਂਟ ਕੋ ਬਣਾ ਲਓ, ਛੱਡੋ, ਰਲ ਕੇ ਬਣਾ ਲਓ।
ਕੋਈ 10 ਸਾਲ ਕੱਢ ਕੇ ਇਸ ਮੁਲਕ ਨੂੰ ਸਹੀ ਕਰ ਲਓ। ਖੁਦਾਰਾ ਅਸੀਂ ਰਿਕੁਐਸਟ ਕਰਨੇ ਆ, ਯਕੀਨ ਕਰੋ, ਨਹੀਂ ਤੇ ਇੱਥੇ ਸਾਡੇ ਕਾਰੋਬਾਰੀ ਲੋਕਾਂ ਦੇ ਅੱਗੇ ਤਿਆਰ ਬੈਠੇ ਆ, ਇੱਥੋਂ ਕਿਧਰੇ ਭੱਜ ਜਾਣਾ ਸਾਰਾ। ਜਦੋਂ ਡਾਕਟਰ ਸਾਹਿਬ ਕੰਮ ਹੀ ਨਹੀਂ ਚੱਲਣੇ। ਮੈਨੂੰ ਯਾਦ ਹੈ ਕਿ ਜਦੋਂ ਸਾਰੇ ਲੋਕ ਜਾ ਕੇ ਬਾਹਰ ਇੰਡਸਟਰੀਆਂ ਲਾ ਰਹੇ ਸਨ ਤੇ ਤੁਸੀਂ ਆਂਦੇ ਹੁੰਦੇ ਸੋ ਕਿ ਅਸੀਂ ਕਦੇ ਨਹੀਂ ਸਾਡਾ ਮੁਲਕ ਹੈ, ਅਸੀਂ ਆਪਣੇ ਹੁਣ ਅਸੀਂ ਵੀ ਸੋਚਦੇ ਹਾਂ ਹਾਂ ਕਿ ਹਰ ਇੱਕ ਨੂੰ ਸਰਵਾਈਵਲ ਨਹੀਂ, ਹਰ ਇੱਕ ਨੂੰ ਜ਼ਿੰਦਗੀ ਪਿਆਰੀ ਹੈ, ਹਰ ਇੱਕ ਨੂੰ ਆਪਣਾ ਫਿਊਚਰ ਪਿਆਰਾ ਹੈ। ਪਿਆਰਾ ਬੱਚੇ ਨੇ ਜੀ, ਮਸਲਾ ਸਾਡੇ ਸਿਆਸਤਦਾਨ ਨੇ, ਸਾਡੇ ਦੂਜੇ ਨੇ ਜਿਹੜੇ ਦੂਜੇ ਐਸਟੈਬਲਿਸ਼ਮੈਂਟ ਵਿੱਚ ਸਾਰੇ ਬਾਹਰ ਬੈਠੇ ਨੇ, ਇਧਰੋਂ ਫਾਰਗ ਹੁੰਦੇ ਨੇ, ਅਗਲੇ ਜਾ ਕੇ ਸਟੇਟਾਂ ਲੈਂਦੇ। ਇਹੀ ਕੰਮ ਹੈ। ਕੋਈ ਇੱਥੇ ਆ ਜਾਏ ਜਿੰਨੇ ਬਿਊਰੋਕਰੇਟ ਨੇ, ਕਿਸੇ ਨੈਸ਼ਨਲਿਟੀ ਲਈ ਉੱਥੇ ਕਾਰੋਬਾਰ ਉੱਥੇ ਕਰਨ ਡਏ ਨੇ, ਇਸ ਨੂੰ ਕੌਣ ਸਾਂਭੇਗਾ ਜੀ? ਤੇ ਜਿਨ੍ਹਾਂ ਸਨਅਤਕਾਰਾਂ ਦੀਆਂ ਟੈਕਸਾਂ ਦੀ ਆਮਦਨੀ ਨਾਲੇ ਆਪਣੇ ਖਜ਼ਾਨੇ ਚਲਾਉਂਦੇ ਨੇ, ਹਕੂਮਤਾਂ ਚਲਾਉਂਦੇ ਨੇ, ਉਹਨਾਂ ਦਾ ਇਹਨਾਂ ਨਾਟਕਾ ਸੰਗ ਘੁੱਟ ਦੇ ਜਾਣ ਫਸੀ ਸਾਡੇ ਮਗਰ ਚੜੇ ਨੇ, ਪਹੁੰਚੋ ਕਿ ਸਾਨੂੰ ਟੈਕਸ ਲਾਈ ਜਾਂਦੇ ਨੇ, ਸਾਨੂੰ ਲਾਈ ਜਾਂਦੇ ਨੇ, ਅਸੀਂ ਕੀ ਜਵਾਬ ਦੇ ਛੱਡਣਾ ਉਹਨੂੰ? ਅੱਛਾ, ਹੁਣ ਇੱਕ ਇਸ ਗੱਲ ਦਾ ਬਰਾਹ ਕਰਮ ਸਾਨੂੰ ਸਮਝਾਓ ਕਿ ਆਪ ਗੌਰਮੈਂਟ ਦੇ ਅਦਾਦੋ ਸ਼ੁਮਾਰ ਦੇ ਮੁਤਾਬਕ 30% ਟੈਕਸ ਜਿਹੜਾ ਨਾ ਜ਼ਿਆਦਾ ਵਸੂਲ ਕੀਤਾ ਹੈ। ਇਸ ਬੁਰੇ ਹਾਲਾਤ ਦੇ ਵਿੱਚ ਵੀ ਪਾਕਿਸਤਾਨ ਦੇ ਅਵਾਮ ਕੋਲੋਂ, ਪਾਕਿਸਤਾਨ ਦੇ ਸਨਅਤਕਾਰਾਂ ਕੋਲੋਂ ਖੋ ਕੇ 30% ਰਿਕਵਰੀਆਂ ਵਸੂਲੀਆਂ ਇਹਨਾਂ ਨੇ, FBI ਨੇ ਜ਼ਿਆਦਾ ਕੀਤੀਆਂ। ਜੀ ਜੀ। ਇਸ ਦੇ ਬਾਵਜੂਦ ਇੱਕ ਬੜੀ ਖੌਫਨਾਕ ਖਬਰ ਇਹ ਵੇ ਕਿ ਜੀ ਇਹ ਜਿਹੜਾ ਮਾਲੀ ਸਾਲ ਖਤਮ ਹੋਇਆ ਨਾ ਜੀ, 2023 ਤੇ 24 ਦਾ ਜਿਹੜਾ ਸਾਲ ਖਤਮ ਹੋਇਆ, ਪਿਛਲਾ ਮਾਲੀ ਸਾਲ ਜੂਨ ਦੇ, ਉਹਦੇ ਆਖਰੀ 45 ਦਿਨਾਂ ਦੇ ਵਿੱਚ, ਯਾਨੀ 1.5 ਮਹੀਨੇ ਦੇ ਵਿੱਚ 32 ਖਰਬ ਰੁਪਇਆ ਪਾਕਿਸਤਾਨ ਦੇ ਬੈਂਕਾਂ ਕੋਲੋਂ ਕਰਜ਼ ਲਿਆ ਸਾਡੀ ਹਕੂਮਤ ਨੇ 22% ਸੂਦ ਦੇ ਉੱਤੇ। ਬਾਹਰਲੇ ਮੁਲਕਾਂ 'ਚੋਂ ਇਹ ਕਰਜ਼ ਲੈਂਦੇ ਨੇ, ਆਪਣੇ ਮੁਲਕ ਦੇ ਸਾਰੇ ਬੈਂਕ ਇਹਨਾਂ ਖਾਲੀ ਕਰ ਦਿੱਤੇ ਨੇ। ਸਦਰੇ ਪਾਕਿਸਤਾਨ ਦੀ ਜਿਹੜੀ ਪ੍ਰੈਜ਼ੀਡੈਂਸੀ ਹੈ, ਉਹਦੇ ਅਖਰਾਜਾਤ ਦੇ ਵਿੱਚ ਮੌਜੂਦਾ ਹਕੂਮਤ ਨੇ 68% ਇਜ਼ਾਫਾ ਕੀਤਾ ਹੈ। ਵਜ਼ੀਰ ਆਜ਼ਮ ਸੈਕਟਰੀਏਟ ਦੇ ਵਿੱਚ 48% ਇਜ਼ਾਫਾ ਕੀਤਾ ਹੈ। ਆਪਣੇ ਸਾਰੇ ਸ਼ੌਕ ਪੂਰੇ ਕਰ ਰਹੇ ਨੇ, ਆਪਣੇ ਅਖਰਾਜਾਤ ਉਸੇ ਤਰ੍ਹਾਂ ਹੀ ਨੇ, ਆਪਣੀ ਆਮਦੋ ਰਫਤ, ਨਸ਼ਿਸਤੋ ਬਰਖਾਸਤ ਉਸੇ ਪ੍ਰੋਟੋਕੋਲ ਨਾਲ। ਗਰੀਬ ਮਰ ਗਿਆ, ਖੁਦਕੁਸ਼ੀਆਂ ਕਰ ਰਿਹਾ, ਉੱਤੋਂ ਕਹਿ ਰਹੇ ਨੇ ਕਿ ਹਾਲੀ ਪਾਕਿਸਤਾਨ ਦੀ ਮਈਸ਼ਤ ਜਿਹੜੀ ਹੈ ਨਾ, ਉਹਦੀ ਬਦਹਾਲੀ ਦੀ ਇੱਕ ਵੱਡੀ ਵਜ੍ਹਾ ਇਹ ਵੇ ਕਿ ਟੈਕਸ ਇਕੱਠਾ ਨਹੀਂ ਹੁੰਦਾ। ਨਹੀਂ ਡਾਕਟਰ ਸਾਹਿਬ, ਇਹ ਤਾਂ ਗੱਲ ਕਿਸੇ ਹੱਦ ਤੱਕ ਠੀਕ ਹੈ ਜੀ। ਜੋ ਸਾਡੀ GDP ਹੈ ਨਾ, ਉਹਦੇ ਮੁਤਾਬਕ ਟੈਕਸ ਨਹੀਂ ਇਕੱਠਾ ਹੁੰਦਾ। ਵਜ੍ਹਾ ਨਾਇਨਸਾਫੀ ਹੈ ਇੱਥੇ। ਜੀ ਜੀ। ਇੱਥੇ ਇਨਸਾਫ ਨਹੀਂ। ਮੈਂ ਅਰਜ਼ ਇਹੀ ਕਰ ਰਿਹਾ ਸਾਂ ਕਿ ਜਿਹੜੇ ਤੇ ਟੈਕਸ ਦਿੰਦੇ ਨੇ ਤੁਹਾਡੇ ਵਰਗੇ, ਉਹਨਾਂ ਦੇ ਉੱਤੇ ਹੀ ਮਜ਼ੀਦ ਬੋਝ ਪਾਉਂਦੇ ਨੇ। ਨਵੇਂ ਬੰਦੇ ਕਿਉਂ ਨਹੀਂ ਵਿੱਚ ਰਜਿਸਟਰ? ਸਾਡੇ ਕੋਲ ਟੈਕਸ ਲੈਣਾ ਬੜਾ ਆਸਾਨ ਹੈ ਜੀ ਸਰ। ਫੈਕਟਰੀਆਂ ਕਿੱਥੇ ਛਪਾ ਲਾਂਗੇ ਅਸੀਂ? ਹਾਂਜੀ ਹਾਂਜੀ ਹਾਂਜੀ। ਅਸੀਂ ਬਿਜਲੀ ਬਿੱਲ ਛਪਾ ਸਕਦੇ ਹਾਂ, ਅਸੀਂ ਗੈਸ ਦੇ ਬਿੱਲ ਛਪਾ ਲਾਂਗੇ, ਅਸੀਂ ਕੁਝ ਵੀ ਨਾ ਦੇਈਏ ਤਾਂ ਫਿਰ ਵੀ ਲਾਈ ਜਾਂਦੇ ਨੇ ਸਾਡੇ। ਹਾਂਜੀ ਹਾਂਜੀ। ਤੇ ਬਾਕੀ ਜਿਹੜਾ ਕਿ ਵੱਧ ਕਰ ਲਿਆ, ਵੱਧ ਨਹੀਂ, ਪੋਟੈਂਸ਼ੀਅਲ ਹੈ ਇੱਥੇ ਮੁਲਕ 'ਚ। ਇੱਥੇ 20,000 ਰੁਪਏ ਇਕੱਠਾ ਹੋ ਸਕਦਾ ਹੈ। ਵਾਹ। ਅਗਰ FBI ਠੀਕ ਹੋ ਜਾਏ। ਵਾਹ। ਸਾਰੇ ਜਿੰਨਾ ਇਹਨਾਂ ਇਕੱਠਾ ਕੀਤਾ ਨਾ 12,000 ਵਿੱਚੋਂ 6,000 ਰੁਪਏ ਵੀ ਖਾ ਗਏ ਨੇ। ਇਹ ਲੋਕਾਂ ਨੂੰ ਫੜਦੇ ਨੇ, ਸੌਦੇ ਹੁੰਦੇ ਨੇ, ਉੱਤੋਂ ਤੱਕ ਸੌਦੇ ਹੁੰਦੇ ਨੇ। ਇਨਸਾਫ ਇੱਥੇ ਹੈ ਹੀ ਕੋਈ ਨਹੀਂ। ਸਾਡੇ ਬਹੁਤ ਜ਼ਿਆਦਾ ਸੈਕਟਰ ਨੇ ਉਹ ਟੈਕਸ ਦਿੰਦੇ ਹੀ ਕੋਈ ਨਹੀਂ। ਤੁਸੀਂ ਇੱਥੇ ਵੇਖੋ, ਪਾਕਿਸਤਾਨ 'ਚ ਡਾਕਟਰ ਗਰੀਬ ਨੇ, ਵਕੀਲ ਗਰੀਬ ਨੇ, ਕਰੋੜਾਂ ਗਰੀਬ ਹੈ, ਟੈਕਸ ਨੈਟ 'ਚ ਹੈ ਕੋਈ ਨਹੀਂ। ਸਰ ਸਾਡੇ ਗੁਜਰਾਂਵਾਲੇ ਦਾ ਸਰਾਫਾ ਬਾਜ਼ਾਰ ਜਿਹੜਾ, ਉਹਦੀ ਇੱਕ ਦੁਕਾਨ, ਮੈਂ ਇੱਕ ਦੋਸਤ ਨੂੰ ਜਾਣਨਾ, ਸਿਰਫ 5,000 ਰੁਪਏ ਟੈਕਸ ਦਿੰਦਾ। ਸਾਡੇ ਰਿਟੇਲਰ ਟੈਕਸ ਦਿੰਦੇ ਕੋਈ ਨਹੀਂ। ਹਾਂ, ਹੋਲਸੇਲਰ ਕੋਈ ਨਹੀਂ ਦਿੰਦਾ। ਇੱਕ ਇਹਨਾਂ ਟਰਮ ਵਜ੍ਹਾ ਵਾਲੇ ਵੇ ਕਿ ਉਹਨਾਂ ਕੋਲ ਸ਼ਟਰ ਪਾਵਰ ਹੈ, ਗਵਰਨਮੈਂਟ ਡਰਦੀ ਹੈ, ਡਰਦੀ ਹੈ ਕਿ ਹੜਤਾਲ ਕਰ ਦੇਣਗੇ। ਔਰ ਅਸੀਂ ਮਰਨ ਡਏ ਹਾਂ। ਉਹ ਫਿਕਸ ਨਾ ਇਨਸਾਫੀ ਉਹ ਕੁਛ ਵੀ ਕੋਈ ਨਹੀਂ ਦਿੰਦਾ। 3 ਵਾਰੀ 4 ਵਾਰੀ ਕਰ ਬੈਠੇ ਆ, ਉਹ ਗਵਰਨਮੈਂਟ ਕੋਈ ਨਹੀਂ ਦਿੰਦਾ। ਗੱਲ ਇਹ ਵੇ ਜਦੋਂ ਖੁਦ ਇਨਸਾਫ ਤੇ ਚੱਲਣਗੇ ਨਾ, ਖੁਦ ਇੱਕ ਗਲਤ ਨੇ, FBI ਖੁਦ ਠੀਕ ਹੋਏਗੀ ਨਾ, ਫਿਰ ਇਹਨਾਂ ਨੂੰ ਕਿਸੇ ਦਾ ਭਾਰ ਵੀ ਕੋਈ ਨਹੀਂ ਆਉਣ ਲੱਗਾ। ਇੱਕ ਇਮਾਨਦਾਰ ਆਦਮੀ ਹੈ, ਦਰਵੇਸ਼ ਟਾਈਪ ਬੰਦਾ, ਉਹਨੂੰ ਕਾਹਦਾ ਭਾਰ ਕਿਸੇ ਦਾ? ਉਹ ਕਹਿੰਦਾ ਲਾ ਛੱਡੋ ਮੈਨੂੰ ਕਾਹਦਾ ਭਾਰ ਹੈ? ਡਰਦਾ ਕਿਹੜਾ? ਕਰਪਟ 2 ਨੰਬਰ। ਔਰ ਯਾਰ ਇੰਜ ਹੋ ਗਿਆ ਤਾਂ ਕੋਈ ਹੋਰ ਆ ਜਾਏ ਨੌਕਰੀ ਕਰਨੀ ਹੈ ਨਾ, ਇੱਥੇ ਹੋਰ ਕਿਤੇ ਕਰ ਲਈ ਯਾਰ। ਅੱਛਾ ਬਾਟ ਸਾਹਿਬ, ਤੁਹਾਡੀਆਂ ਗੱਲਾਂ ਦੇ ਵਿੱਚ ਨਾ ਜੀ 2 ਪੁਆਇੰਟ ਬੜੇ ਜ਼ਬਰਦਸਤ ਤੁਸੀਂ ਦੱਸੇ ਨੇ। ਇੱਕ ਤੇ ਇਹੋ ਹੀ ਕਰਪਸ਼ਨ ਜਿਹੜਾ ਤੁਸੀਂ ਹੁਣ ਤਸਕਰਾ ਕਰ ਰਹੇ ਹੋ। ਦੂਸਰਾ ਤੁਸੀਂ ਇਹ ਬੜੀ ਖੂਬ ਗੱਲ ਕੀਤੀ ਹੈ ਕਿ ਸਿਆਸੀ
ਅਦਮ ਇਸਤਹਿਕਾਮ ਹੈ। ਜਿੰਨੀ ਦੇਰ ਸਾਰੀਆਂ ਸਿਆਸੀ ਜਮਾਤਾਂ ਮੁਲਕ ਦੇ ਵਾਸਤੇ ਰਲ ਕੇ ਨਹੀਂ ਬਹਿਣਗੀਆਂ, ਨਹੀਂ ਹੱਲ ਹੋਣਾ, ਤੇ ਮੁਲਕ ਉਹ ਕੌਮ ਦੇ ਮਫਾਦ ਵਿੱਚ ਫੈਸਲੇ ਨਹੀਂ ਕਰਨਗੀਆਂ, ਉਨੀ ਦੇਰ ਤੱਕ ਮਈਸ਼ਤ ਵੀ ਉਤਾਂ ਨਹੀਂ ਉੱਠਣੀ। ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਸੀਂ ਵੇਖੋ ਨਾ, ਸੁਪਰੀਮ ਕੋਰਟ ਦਾ ਫੈਸਲਾ ਨਹੀਂ ਸੁਣਾਇਆ ਜਿਹੜਾ, ਹਾਂਜੀ ਹਾਂਜੀ, ਉਹ ਤੋਂ ਬਾਅਦ ਕਾਰੋਬਾਰ ਭੱਠਾ ਬੈ ਗਿਆ, ਤੋਂ ਬਾਅਦ ਜੀ ਚੱਲ ਰਹੀ ਸਟਾਕ ਐਕਸਚੇਂਜ। ਹਾਲਾਂਕਿ ਹੋਇਆ ਫੈਸਲਾ, ਮਖਸੂਸ ਨਿਸ਼ਾਨਾਂ ਉਹਨੂੰ ਮਿਲ ਗਈਆਂ। ਉਹ ਸਿਆਪਾ ਇਹ ਪੈ ਗਿਆ ਕਿ ਸੁਪਰੀਮ ਕੋਰਟ ਨੇ ਕੋਈ ਫੈਸਲਾ ਉਹਨਾਂ ਕੋਲ ਜਿਹੜਾ ਨਹੀਂ ਸੀ ਨਾ ਮੰਗਿਆ, ਉਹ ਵੀ ਉਹਨਾਂ ਦੇ ਛੱਡਿਆ। ਮਤਲਬ ਉੱਥੇ ਪੀਟੀਆਈ ਐਜ਼ ਅ ਪਾਰਟੀ ਹੈ ਹੀ ਨਹੀਂ ਸੀ। ਚਲੋ ਤੁਸੀਂ ਫੈਸਲੇ ਦੇਣੇ, ਉਹਨਾਂ ਨੂੰ ਬੁਲਾਓ, ਕਰੋ। ਉਹਨਾਂ ਨੂੰ ਨਹੀਂ ਲੱਗ ਗਿਆ ਕਿ ਗੌਰਮੈਂਟ ਹੋਰ ਚੱਲੀ, ਕਾਰੋਬਾਰ ਦਾ ਪੱਠਾ ਬਹਿ ਗਿਆ, ਸਟਾਕ ਐਕਸਚੇਂਜ ਕ੍ਰੈਸ਼ ਹੋ ਗਿਆ। ਇਸੇ ਤਰ੍ਹਾਂ ਹੀ ਹੋਇਆ ਜੀ ਸਾਡੇ ਕਾਰੋਬਾਰ ਲੋਕਾਂ ਨੂੰ ਇਨਵੈਸਟਮੈਂਟ ਛੱਡ ਦਿੱਤੀ, ਪਲਾਟਾਂ ਦੀਆਂ ਕੀਮਤਾਂ ਡੁੱਬ ਗਈਆਂ ਨੇ, ਸਾਡੇ ਪ੍ਰੋਡਕਟ ਕੋ ਨਹੀਂ ਖਰੀਦਾ। ਇਹ ਤੇ ਹਾਲ ਹੈ। ਤੇ ਇਹ ਅਗਰ ਇhtਸਾਮ ਹੋਵੇ, ਇਕੱਠੇ ਬਹਿਣੇ, ਉਹ 10 ਸਾਲ ਯਾਰ ਕਰ ਲਓ, ਫਿਰ ਲੜ ਲਿਆ ਜੀ। ਇਹ ਮੁਲਕ ਦੇ ਕਰਜ਼ੇ ਲੈ ਜਾਣ, ਇਹ ਮੁਲਕ ਕੁਝ ਚੱਲ ਪਏ ਤੇ ਪਾਕਿਸਤਾਨ ਵਾਸਤੇ ਮੈਂ ਤੇ ਸਿਆਸਤਦਾਨ ਨਹੀਂ ਬਣਨਾ, ਤੁਸੀਂ ਵੀ ਸਿਆਸਤਦਾਨ ਨਹੀਂ ਬਣਨਾ, ਨਹੀਂ ਇਹ ਨਹੀਂ ਬਣਨਾ। ਤੇ ਤੁਸੀਂ ਹੀ ਬਣਿਆ ਜੇ, ਤੁਹਾਡੀ ਔਲਾਦ ਹੀ ਆਏਗੀ, ਅਸੀਂ ਨਹੀਂ ਆਉਂਦੇ, ਅਸੀਂ ਨਹੀਂ ਆਉਂਦੇ। ਲੇਕਿਨ 10 ਸਾਲ ਦੇ ਇਸ ਮੁਲਕ ਨੂੰ ਦੇਖੋ, 2-4 ਇਹਨੂੰ ਕਿਸੇ ਪਾਸੇ ਲਾ ਲਓ, ਤੇ ਜਾਂ ਤੁਸੀਂ ਇੰਨੇ ਜੋਗੇ ਹੋਵੋ ਕਿ ਤੁਸੀਂ ਰਲ ਕੇ ਕੋਈ ਗੌਰਮੈਂਟ ਬਣਾ ਲਓ, ਉਹ ਇਹ ਹੈ ਨਹੀਂ। ਇਹ ਤੁਸੀਂ ਇਹ ਸਬਾਬ ਦੇ ਦੱਸੇ ਬੜੇ ਜ਼ਬਰਦਸਤ। ਤੇ ਸਾਡੀ ਜਿਹੜੀ ਮੁਆਸ਼ੀ ਬਦਹਾਲੀ ਹੈ, ਜਿਹੜੇ ਫੈਕਟਰੀਆਂ ਬੰਦ ਹੋ ਰਹੀਆਂ ਨੇ, ਮਜ਼ਦੂਰ ਰੁਲ ਰਿਹਾ, ਬੇਰੁਜ਼ਗਾਰੀ ਵੱਧ ਰਹੀ ਹੈ, ਇਹਦੇ ਸਬਾਬ ਬੜੇ ਸੋਹਣੇ ਤੁਸੀਂ ਦੋ ਦੱਸੇ। ਹੁਣ ਕੋਈ ਇਹਦਾ ਹੱਲ ਵੀ ਦੱਸੋ, ਤੁਸੀਂ ਅੱਗੇ ਵੀ ਨਾਲ ਦੱਸਿਆ ਹੱਲ, ਲੇਕਿਨ ਇਹ ਕਿਸ ਤਰ੍ਹਾਂ ਉਹਨਾਂ ਨੂੰ ਤੁਸੀਂ ਵੱਡੇ ਪਹਿਲੇ ਸਭ ਤੋਂ ਜ਼ਿਆਦਾ ਇੱਥੇ ਇਸਤਕਾਮ ਦੀ ਜ਼ਰੂਰਤ ਹੈ, ਸਿਆਸੀ। ਵਾਹ, ਬੜਾ ਜ਼ਰੂਰੀ ਹੈ ਜੀ ਜੀ। ਸਾਰੀਆਂ ਜਮਾਤਾਂ ਇੱਕ ਏਜੰਡੇ ਤੇ ਇਕੱਠੇ ਹੋ ਜਾਣਗੇ, ਪਾਕਿਸਤਾਨ ਦੀ ਮਈਸ਼ਤ ਬਚਾਉਣੀ ਹੈ। ਵਾਹ ਵਾਹ ਵਾਹ, ਅਸੀਂ ਲੋਕ ਵੀ ਤਿਆਰ ਹਾਂ। ਦੂਸਰਾ, ਟੈਕਸ ਸਭ ਕੋ ਲੈਣ। ਵਾਹ ਡਾਕਟਰ ਸਾਹਿਬ, ਬੁਰੇ ਹਾਲਾਤ 'ਚ ਵੀ ਮੈਂ ਤੁਹਾਨੂੰ ਦੱਸਣਾ ਹੈ, ਐਤਕੀ ਨਾ 12,000 ਦਾ ਟਾਰਗੇਟ ਰੱਖਿਆ ਹੈ, 12,000 ਅਰਬ ਜੀ। ਇਹ ਖੁਦਾ ਦੀ ਕਸਮ, ਉਹ ਤੁਹਾਡੇ ਵਰਗਾ ਸਾਡੇ ਵਰਗਾ ਉੱਥੇ ਬੰਦਾ ਪੈ ਜਾਏ ਨਾ, 24 ਤੋਂ ਲੈ ਕੇ 30,000 ਅਰਬ ਇਕੱਠਾ ਕਰ ਸਕਦੇ ਹਾਂ। ਵਾਹ ਵਾਹ, ਕੋਈ ਬਹੁਤ ਟੈਕਨੀਕ ਦੀ ਜ਼ਰੂਰਤ ਕੋਈ ਨਹੀਂ। ਵਾਹ, ਈਮਾਨਦਾਰੀ ਸਿਰਫ ਔਰ ਹੁੱਬਲ ਵਤਨੀ ਚਾਹੀਦੀ ਹੈ। ਵਾਹ ਵਾਹ, ਕੋਈ ਮਸਲਾ ਨਹੀਂ। ਵਾਹ ਵਾਹ, ਪਾਕਿਸਤਾਨ ਦਾ ਬੜਾ ਪੋਟੈਂਸ਼ੀਅਲ ਹੈ। ਪਾਕਿਸਤਾਨ 'ਚ ਕਾਰੋਬਾਰੀ ਲੋਕ ਨੇ, ਇਹ ਤੇ ਉਹ ਲੋਕ ਨੇ ਭਾਜੀ, ਜਦੋਂ ਐਡਮਿਨਿਸਟ੍ਰੇਟਰ ਆਉਂਦਾ ਨਾ, ਮਾਰਸ਼ਲ ਲੱਗਦੀ ਹੈ ਤੇ ਖੋਤੀਆਂ ਦੇ ਪਿੱਛੇ ਬੋਰੀਆਂ ਵੀ ਲਾ ਲੈਂਦੇ ਨੇ। ਵੇਖਿਆ ਜੇ ਨਾ ਜੀ, ਇਸ ਤਰ੍ਹਾਂ ਸਾਰਾ ਕੁਝ ਕੰਮ ਇਹਨਾਂ ਕੋਲ ਲੈਣ ਵਾਲਾ ਹੋਵੇ, ਸਹੀ ਡੋਨੇਸ਼ਨ ਦੇਣ ਵਾਲੀ ਦੁਨੀਆ ਦੀ ਬੜੀ ਕੌਮ ਹੈ, ਸਭ ਤੋਂ ਵੱਡੀ ਕੌਮ ਹੈ। ਫਿਰ ਟੋਲਰੈਂਸ ਮਤ ਕਰੋ, ਟੈਕਸ ਲਵੋ ਸਭ ਕੋਲ, ਛੱਡੋ ਕਿਸੇ ਨਾਲ। ਇਹ ਕਿਉਂ ਕਰਦੇ ਨੇ? ਇਹ ਆ ਵੀ ਵਿੱਚ ਆਉਂਦੇ ਨੇ, ਪੋਲੀਟੀਸ਼ੀਅਨ ਹੋਣਗੇ, ਬਿਊਰੋਕਰੇਟ ਹੋਣਗੇ, ਸਟੈਬਲਿਸ਼ਮੈਂਟ ਦੇ ਬੰਦੇ ਹੋਣਗੇ, ਸਭ ਨੂੰ ਫਿਰ ਦੇਣਾ ਪੈਣਾ। ਸਭ ਤੋਂ ਵੱਡੇ ਡਿਫਾਲਟਰ ਟੈਕਸ ਦੇ ਆਪ ਨੇ। ਇਹ ਸਦਕਾ ਇਹ ਸਾਥ ਜਿੰਨਾ ਤੱਕ ਵੇਖੋ ਨਿਜ਼ਾਮ ਅਦਲ ਦਾ ਨਹੀਂ ਆਏਗਾ, ਨਹੀਂ ਹੋ ਸਕਦਾ। ਵਾਹ ਵਾਹ, ਇਹ ਦੋਵੇਂ ਕੰਮ, ਸਿਆਸੀ ਇਸਤਕਾਮ ਆ ਜਾਏ ਔਰ ਅਦਲ ਆ ਜਾਏ। ਵਾਹ, ਸਾਡੇ ਨਿਜ਼ਾਮ ਵਿੱਚ ਕੋਈ ਮਸਲਾ ਨਹੀਂ। ਦੂਸਰਾ, ਬੰਦ ਕਰ ਦਿਓ ਅਖਰਾਜਾਤ, ਕੌਮੀ ਅਸੈਂਬਲੀ ਤਾਲਾ ਮਾਰੋ, ਸਭਾਈਆਂ ਨੂੰ ਤਾਲੇ ਮਾਰੋ। ਕੀ ਖੜ ਰਿਹਾ ਨਾ ਕੋਈ ਖੜ ਲਿਆ ਸਾ? ਨਹੀਂ ਜੀ, ਇਹ ਛੱਡ ਦੇਣ, ਬੰਦ ਕਰ ਦਿਓ। ਜਿਹੜੇ ਇਦਾਰੇ ਪੀਆਈਏ, ਰੇਲਵੇ, ਇਹਨਾਂ ਨੂੰ ਬੰਦ ਕਰੋ, ਜਿਹੜੇ ਨੁਕਸਾਨ ਕਰ ਦਿਓ ਲੋਕਾਂ ਨੂੰ, ਚਲਾਉਣ। ਉਹ ਆਪੇ ਬਰਦਾਸ਼ਤ ਕਰਨਗੇ, ਉਹਨੂੰ ਚਲਾਉਣਗੇ ਜਿਸ ਨਾਲ ਚਲਾਉਣ ਪਏ। ਰੇਲਵੇ ਦਿਓ, ਸਟੀਲ ਮਿਲ ਦਿਓ ਲੋਕਾਂ ਨੂੰ, ਕੋਈ ਗੱਲ ਨਹੀਂ। ਤੁਸੀਂ ਦੇਖੋ ਨਾ, ਇਹ ਗਵਰਨਮੈਂਟ ਦਾ ਕੰਮ ਅਦਾਰੇ ਚਲਾਉਣਾ ਹੈ ਹੀ ਨਹੀਂ। ਵਾਹ, ਗਵਰਨਮੈਂਟ ਦਾ ਕੰਮ ਹੈ ਵਾਚ ਕਰਨਾ, ਗਵਰਨਮੈਂਟ ਦਾ ਕੰਮ ਹੈ ਵੇਖਣਾ ਕਿ ਆਪਣੀ ਆਵਾਮ ਨੂੰ ਸਹੂਲਤ ਕੀ ਦੇਣੀ ਹੈ। ਸੁਪਰਵੀਜ਼ਨ ਕਰੇ, ਉਹ ਕਰੋ ਪ੍ਰੋਵੀਜ਼ਨ। ਉਹ ਵੀ ਰਲ ਮਿਲ ਕੇ ਤੁਸੀਂ ਬਵੋ, ਖੁਦਾਰਾ ਬਵੋ, ਇਸ ਮੁਲਕ ਦਾ ਭਲਾ ਕਰੋ। ਇਹ ਸਾਡੀ ਇਲਤਜਾਜ ਹੈ। ਅੱਛਾ ਭਾਜੀ, ਇਹ ਤਾਂ ਚਲੋ ਸਾਡੀ ਕੌਮੀ ਸਿਆਸਤ ਜਿਹੜੀ ਸੀ ਉਹਦਾ ਇੱਕ ਅਲਮੀਆ ਸੀ। ਤੁਹਾਨੂੰ ਪੁੱਛਿਆ, ਬੜੇ ਪਰੇਸ਼ਾਨ ਨੇ ਲੋਕ, ਤੇ ਤੁਸੀਂ ਮਾਸ਼ਾਅੱਲਾ ਇੱਕ ਸਨਅਤਕਾਰ ਹੋ। ਤੁਸੀਂ ਸਾਰੀ ਜ਼ਿੰਦਗੀ ਕਾਰੋਬਾਰ ਨੂੰ ਵੀ ਚਲਾਇਆ, ਆਪਣੀਆਂ ਫੈਕਟਰੀਆਂ ਚਲਾਈਆਂ ਨੇ, ਵਧਾਇਆ। ਤੇ ਸਾਨੂੰ ਇਹ ਸੀ ਕਿ ਤੁਸੀਂ ਜਾਣਦੇ ਹੋ ਕਿ ਮਈਸ਼ਤ ਕਿਸ ਤਰ੍ਹਾਂ ਇਹਨੂੰ ਅਸੀਂ ਬੂਸਟ ਅਪ ਕਰ ਸਕਦੇ ਹਾਂ। ਤੁਸੀਂ ਬੜੇ ਅੱਛੀਆਂ ਗੱਲਾਂ ਕੀਤੀਆਂ। ਹੁਣ ਥੋੜਾ ਜਿਹਾ ਗੁਜਰਾਂਵਾਲਾ ਦੇ ਚੂੰਕਿ ਚੈਂਬਰ ਆਫ ਕਾਮਰਸ ਦੇ ਵੀ ਕਾਇਦੀਨ ਵਿੱਚ ਤੁਸੀਂ ਮਾਸ਼ਾਅੱਲਾ ਸਫੇ ਅਵਲ ਵਿੱਚ ਖਲੋਤੇ ਹੋ। ਤੇ ਇਹ ਦੱਸੋ ਸਰ ਕਿ ਇੱਕ ਤੇ ਸਾਡੇ ਗੁਜਰਾਂਵਾਲੇ ਦਾ ਜਿਹੜਾ ਜਿਮਖਾਨਾ ਹੈ ਜੀ, ਪਹਿਲੇ ਉਹਦੇ ਤੇ ਆ ਜਾਈਏ, ਕਿਉਂਕਿ ਉਹਦੇ ਵਿੱਚ ਵੀ ਮੈਂਬਰਸ ਦੀ ਇੱਕ ਵੱਡੀ ਤਾਦਾਦ ਮੌਜੂਦੀਨ ਸ਼ਹਿਰ ਨੇ, ਸਨਅਤਕਾਰਾਨ ਨੇ, ਕੁਝ ਆਫੀਸਰਸ ਨੇ। ਇਹਦੇ ਵਿੱਚ ਜਿਹੜਾ ਕਹਿੰਦੇ ਨੇ ਜੀ ਕਿ ਕੁਛ ਤੇ ਜਿਹੜੇ ਮੈਂਬਰਾਨ ਬਣਾਉਣ ਦੇ ਵਿੱਚ ਜਿਹੜਾ ਜੀ ਉਹ ਮੈਰਿਟ ਨੂੰ ਨਹੀਂ ਮੱਦੇਨਜ਼ਰ ਰੱਖਿਆ ਗਿਆ, ਜਾਂ ਪਿਛਲੀ ਜਿਹੜੀ ਰਜੀਮ ਹੈ ਉਹਦੇ ਉੱਤੇ ਕਰਪਸ਼ਨ ਦੇ ਵੀ ਇਲਜ਼ਾਮਾਤ ਲੱਗ ਰਹੇ ਨੇ। ਤੁਸੀਂ ਇਹਨੂੰ ਕਿਸ ਨਜ਼ਰ 'ਚ ਵੇਖਦੇ ਹੋ? ਉਹ ਦੂਜੀ ਪਾਰਟੀ ਕਹਿੰਦੇ ਨੇ ਜੀ ਕਿ ਇਹ
ਜਾਣ ਕੇ ਨਹੀਂ ਇੰਤਖਾਬਾਤ ਕਰਾਉਂਦੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਸਾਂ ਹੀ ਜਿੱਤ ਜਾਣਾ, ਅਸੀਂ ਕੰਮ ਹੀ ਇੰਨੇ ਅੱਛੇ ਕੀਤੇ ਨੇ ਕਿ ਅਸਾਂ ਹੀ ਜਿੱਤਣਾ ਹੈ, ਤੇ ਇਹ ਤਾਂ ਨਹੀਂ ਇੰਤਖਾਬਾਤ ਕਰਾਉਂਦੇ। ਡਾਕਟਰ ਸਾਹਿਬ ਜਿਮਖਾਨੇ ਦੇ ਮੁਤਲਕ ਇਹ ਸੀ ਕਿ ਅੱਜ ਤੋਂ 2023 ਜਦੋਂ ਆਮਰ ਸਾਹਿਬ ਆਏ ਨੇ ਸੈਕਟਰੀ ਜੀ, ਮੈਂ ਤਾਂ ਕਦੇ ਨਹੀਂ ਗਿਆ। ਮੈਂ ਹਾਲਾਂ ਉਹਦਾ ਲਾਈਫ ਮੈਂਬਰ, ਮੈਂ ਅੱਜ ਤੋਂ 35 ਸਾਲ ਪਹਿਲਾਂ ਉਹਦੀ ਮੈਂਬਰਸ਼ਿਪ ਲਈ ਸੀ ਜੀ, ਐਜ਼ ਅ ਲਾਈਫ ਮੈਂਬਰ। ਜਿਹੜੇ ਇਬਤਦਾਈ ਲੋਕ ਸਨ ਕੋਈ 30-40 ਉਹਨਾਂ 'ਚ ਮੈਂ ਵੀ ਸ਼ਾਮਲ ਹਾਂ। ਅਸਾਂ ਉਦੋਂ 5000 ਦੀ ਫੀਸ ਸੀ ਤੇ ਹਾਂ ਲੱਖ ਰੁਪਈਆ ਦਿੱਤਾ ਸੀ। ਉਹਦੀ ਵਜ੍ਹਾ ਨਾਲ ਜਿਹੜੀਆਂ ਬੁਨਿਆਦਾਂ ਸ਼ੁਰੂ ਹੋਈਆਂ ਤੇ ਚੱਲਿਆ। ਲੇਕਿਨ ਮੇਰਾ ਕੋਈ ਜ਼ਾਤੀ ਦਿਲਚਸਪੀ, ਮੈਂ ਬਹੁਤ ਘੱਟ ਆਇਆ ਗਿਆ ਇੱਥੇ। ਜੀ, ਲਾਸਟ ਈਅਰ ਇਹਨਾਂ ਕਿਹਾ ਜੀ ਇਲੈਕਸ਼ਨ ਹੋਣਾ ਜੀ, ਤੋ ਸਾਡੇ ਵੀ ਬੰਦੇ ਦਿਲਚਸਪੀ, ਮੇਰੇ ਕੋਲ ਵੀ ਉਹਨਾਂ ਪੁੱਛਿਆ। ਮੈਂ ਕਿਹਾ ਯਾਰ ਤੁਸੀਂ ਬਹੁ ਉਹ ਜਿਮਖਾਨਾ 'ਚ ਕੋਈ ਸਿਆਸਤ ਨਾ ਕਰੋ। ਜੀ, ਸਾਡੇ ਗਰੁੱਪ ਦਾ ਇਹ ਸੀ ਕਿ ਉੱਥੇ ਸਿਆਸਤ ਨਾ ਹਾਂ ਚੈਂਬਰ ਦੀ ਸਿਆਸਤ ਕਰਨੀ ਹੈ, ਨਾ ਉੱਥੇ ਦੂਜੀ ਪੋਲੀਟੀਸ਼ੀਅਨ ਅਸੀਂ ਕਰਨਾ ਚਾਹੁੰਦੇ ਹਾਂ। ਜੀ, ਇਹਨਾਂ ਨਾਲ ਬਹਿ ਕੇ ਮੀਟਿੰਗ ਹੋਈ, ਸਾਡੇ ਨਾਲ ਵੀ 2 ਦੋਸਤ 3 4 5 ਗਏ, ਪਰ ਇਹਨਾਂ ਬਹਿ ਕੇ ਫੈਸਲਾ ਕਰ ਲਿਆ, ਰਿਟਨ ਮੁਆਇਦਾ ਹੋ ਗਿਆ ਜੀ, ਕਿ ਯਾਰ 1 ਸਾਲ ਉਟਾਸ ਇਹਨਾਂ ਕੀਤਾ, ਉਹ ਉਹਨਾਂ ਦੇ ਹੱਕ 'ਚ ਆ ਗਿਆ। 1 ਸਾਲ ਉਹ ਆਉਣਗੇ, 1 ਸਾਲ ਸਾਡੇ ਗਰੁੱਪ ਨਾਲ ਬੰਦਾ ਜੀ, ਉਹ ਬੜੀ ਅੱਛੀ ਗੱਲ ਹੈ ਯਾਰ। ਚਲੋ ਤੇ ਐਗਜ਼ੈਕਟਿਵ ਅੱਧੇ ਤੇ ਆ ਜਾਣਗੇ। ਜੀ, ਜੀ, ਅੱਛੀ ਗੱਲ ਹੈ, ਕੋਈ ਪੋਲੀਟੀਸ਼ੀਅਨ ਚਲੋ ਚੱਲ ਪਿਆ ਕੰਮ। ਵਾਹ, ਜਦੋਂ 1 ਸਾਲ ਹੋਇਆ ਨਾ ਤੇ ਸਾਡੇ ਬੰਦਿਆਂ ਸਾਨੂੰ ਕਿਹਾ ਯਾਰ, ਉਹ ਕਹਿੰਦਾ ਮੈਂ ਸੈਕਟਰੀ ਸਾਹਿਬ ਜੀ ਆਮਰ ਸਾਹਿਬ ਜਿਹੜੇ ਉਹਨਾਂ ਕਿਹਾ ਕਿ ਮੈਂ ਕੰਮ ਬੜੇ ਕੀਤੇ ਨੇ, ਮੈਂ ਕਿਤੇ ਦਾ ਕਿਧਰੇ ਲੈ ਗਿਆ। ਸਾਨੂੰ ਨਹੀਂ ਸੀ ਪਤਾ ਸੀ ਕਿ ਤੁਸੀਂ ਗਏ ਨਹੀਂ ਸਨ, ਕੀ ਕੰਮ ਕੀਤਾ ਸੀਗਾ। ਹੋ ਸਕਦਾ ਉਹਨਾਂ ਕੀਤੇ ਹੋਣ, ਅੱਛੀ ਗੱਲ ਹੈ, ਅਗਰ ਕੀਤੇ ਤਾਂ ਅੱਛੀ ਗੱਲ ਹੈ। ਲੇਕਿਨ ਰਿਟਨ ਇੱਕ ਮੁਆਇਦਾ ਕੀਤਾ, ਉਹ 'ਤੇ ਅਮਲ ਕਰੋ। ਉਹ DC ਸਾਹਿਬ ਨਾਲ ਮਿਲ ਕੇ, ਕਮੋਲ ਸਾਹਿਬ ਸਾਡੇ ਵੀ ਦੋਸਤ ਸਨ, ਤੁਸੀਂ ਵੀ ਇੱਥੇ। ਜੀ, ਜੀ, ਉਹ ਕਹਿੰਦੇ ਹਨ ਮੇਰੇ ਕੋਲ ਪ੍ਰੋਜੈਕਟ ਪਏ ਨੇ, ਮੈਂ ਮੁਕੰਮਲ ਕਰਨਾ ਚਾਹੁੰਦਾ। ਪਰ ਸਾਡੇ ਬੰਦਿਆਂ ਨੂੰ ਉਹਨੇ ਕਾਇਲ ਕਰ ਲਿਆ ਕਿ ਮੈਨੂੰ 2-3 ਮਹੀਨੇ ਐਕਸਟੈਂਡ ਕਰ ਦਿਓ। ਜੀ, ਜੀ, ਚਲੋ ਉਹਨਾਂ ਕਰ ਦਿੱਤੀ। ਅਸਾਂ ਹਾਲਾ ਮੁਖਾਲਫਤ, ਮੈਂ ਕਿਹਾ ਯਾਰ ਤੁਸੀਂ ਗਲਤ ਕੀਤਾ, ਨਹੀਂ ਸੀ ਕਰਨਾ ਚਾਹੀਦਾ। ਉਹਨਾਂ ਕਹੇ ਜੀ ਅਸੀਂ ਵਾਅਦਾ ਕਰ ਰਹੇ, ਤੁਸੀਂ ਵੀ ਵਾਅਦਾ ਕਰਨੀ ਹੈ। ਉਹ ਐਕਸਟੈਂਸ਼ਨ ਵੀ ਦੇ ਦਿੱਤੀ 15 ਅਪ੍ਰੈਲ ਤੱਕ। ਜੀ, ਉਸ ਤੋਂ ਬਾਅਦ ਉਹਨਾਂ ਸਾਫ਼ ਇਨਕਾਰ ਸਾਡੇ ਬੰਦਿਆਂ ਨੂੰ ਕਹਿ ਕਿ ਭਾਈ ਮੈਂ ਹੁਣ ਇਲੈਕਸ਼ਨ ਕਰਾਉਣੇ ਹੈ। ਆਮਰ ਸਾਹਿਬ ਨੇ ਆਪਣੇ ਦੌਰ 'ਚ ਕੋਈ ਤਕਰੀਬਨ 800 ਵੋਟ ਨਵਾਂ ਪਾਇਆ। ਡਾਕਟਰ ਸਾਹਿਬ ਇੱਕ ਮਿਆਰ ਹੋਣਾ ਹੈ, ਤੁਸੀਂ ਕਲੱਬ ਜਾਂਦੇ ਹੋ, ਹਾਂਜੀ, ਕਿਆ ਇਹ ਕਲੱਬ ਇਹਨੇ ਜੋ ਹੈ ਕਿ 1200-1300 ਬੰਦੇ ਨੂੰ ਕੈਟਰ ਕਰ ਸਕੇ? ਨਹੀਂ, ਇਹ ਜਗ੍ਹਾ ਹੈ ਨਹੀਂ, ਨਹੀਂ, ਹਰਗਿਜ਼ ਨਹੀਂ। ਇਹ ਤਾਂ 400-500 ਬੰਦੇ ਤੋਂ ਇੱਥੇ ਜ਼ਿਆਦਾ ਨਹੀਂ ਸੀ ਹੋਣੇ ਚਾਹੀਦੇ। ਫਿਰ ਉਹਦਾ ਇੱਕ ਕੈਟੇਗਰੀ ਹੁੰਦੀ ਹੈ, ਬੁਲਾ ਕੇ ਇੰਟਰਵਿਊ ਕੀਤੇ ਜਾਂਦੇ ਨੇ। ਮੁਅੱਜ਼ਜ਼ ਬੰਦਾ, ਸ਼ਹਿਰੀ, ਅੱਛਾ ਬੰਦਾ ਹੋਵੇ, ਉਹ ਉੱਥੇ ਟੈਕਸ ਗੁਜ਼ਾਰ ਹੋਵੇ, ਇੱਕ ਕ੍ਰਾਈਟੇਰੀਆ ਬਣਾਇਆ ਜਾਂਦਾ, ਬਕਾਇਦਾ ਉਹ ਸਾਡੇ ਕਾਨੂੰਨ ਵਿੱਚ ਲਿਖਿਆ ਹੈ। ਹਾਂ, ਕਿਸੇ ਨੂੰ ਨਹੀਂ ਬੁਲਾਇਆ ਗਿਆ, ਬੰਦਰਬਾਂਟ ਕੀਤੀ ਗਈ, ਫੀਸਾਂ ਅਗਾਂ ਪਿਛਾਂ ਕੀਤੀਆਂ ਗਈਆਂ। ਮਸਲ ਅਗਰ ਜੁਲਾਈ 'ਚ ਕੋ ਆਇਆ ਤਾਂ ਉਹਨੂੰ ਪਿਛਲੇ ਸਾਲ 'ਚ ਪਾ ਦਿੱਤਾ ਫੀਸ ਘਟਾਉਣ ਵਾਸਤੇ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਮੈਂ ਅੱਜ ਵੀ ਆਮਰ ਸਾਹਿਬ ਨੂੰ ਮੈਂ ਕੋਈ ਬਲੇਮ ਨਹੀਂ ਦਿੰਦਾ, ਕਿਉਂਕਿ ਜਿੰਨਾ ਤੱਕ ਕੋਈ ਚੀਜ਼ਾਂ ਸਾਬਤ ਨਾ ਹੋ ਜਾਣ। ਹਾਂਜੀ, ਹਾਂਜੀ, ਮੇਰੀ ਜਾਂ ਮੇਰੇ ਗਰੁੱਪ ਦੀ ਆਦਤ ਨਹੀਂ ਅਸੀਂ ਕਿਸੇ 'ਤੇ ਬਲੇਮ ਕਰੀਏ। ਅਸੀਂ ਕਤਨ ਔਰ ਉਹਨਾਂ 'ਤੇ ਬਲੇਮ ਨਹੀਂ ਪਾ ਕਰਦੇ। ਕੋਈ ਕਰਪਸ਼ਨ ਕੀਤੀ ਹੈ, ਅਜੇ ਤੱਕ ਸਾਨੂੰ ਸਾਬਤ ਨਹੀਂ। ਕੁਛ ਚੀਜ਼ਾਂ ਜੋ ਸਾਨੂੰ ਨਜ਼ਰ ਆਈਆਂ ਨਾ, ਉਸ ਬੁਨਿਆਦ 'ਤੇ ਮੈਂ ਤੁਹਾਨੂੰ ਦੱਸਣਾ। ਅਸੀਂ DC ਸਾਹਿਬ ਕੋ ਗਏ ਜੀ, ਸਦਰ ਹੁਸਨ ਅਲਟੀਮੇਟਰੀ। ਅਸਾਂ ਕਿਹਾ ਜੀ ਇਸ ਬੰਦੇ ਨੇ 15 ਅਪ੍ਰੈਲ ਤੱਕ ਵਾਅਦਾ ਕੀਤਾ ਸੀ, ਗਿਆ ਨਹੀਂ। ਨਵੇਂ DC ਸਾਹਿਬ ਤਾਰ ਕੁਰੈਸ਼ੀ ਸਾਹਿਬ ਆ ਗਏ, ਉਹਨਾਂ ਕਿਹਾ ਜਾਣਾ ਚਾਹੀਦਾ। ਪਰ ਉਹ ਸਾਡੇ ਕਹਿੰਦੇ ਅਸੀਂ ਗਏ, ਅਸਾਂ ਕਿਹਾ ਜੀ ਐਵੇਂ ਤੁਸੀਂ ਵੇਖੋ ਇਹਨੂੰ ਤੇ ਫਿਰ ਉਹ ਤੋਂ ਬਾਅਦ ਇਲੈਕਸ਼ਨ ਕਰਾ ਦਿਓ ਜੀ। ਬਹਰਹਾਲ ਉਹਨਾਂ ਇਹਨੂੰ ਵਾਰਨਿੰਗ ਦਿੱਤੀ, ਉਹਨਾਂ ਦੇ ਬਕੌਲ ਕਿ ਮੈਂ ਉਹਨੂੰ ਵਾਰਨਿੰਗ ਦੇ ਦਿੱਤੀ ਹੈ। ਉਹ ਤਾਰੀਖ ਬਦਲਣ ਤੋਂ ਪਹਿਲਾਂ ਹੀ ਉਹ ਰਿਜ਼ਾਈਨ ਕਰ ਗਏ ਆਮਰ ਸਾਹਿਬ। ਆਮਰ ਸਾਹਿਬ ਨੇ ਮੇਰੀ 1-2 ਦਫਾ ਗੱਲ ਵੀ ਉੱਥੇ ਹੋਈ ਹੈ। ਬਜ਼ਾਤੇ ਤੌਰ 'ਤੇ ਇੱਕ ਸ਼ਰੀਫ ਆਦਮੀ ਲੱਗਦਾ ਸਾਨੂੰ, ਹਾਂ, ਸਨਅਤਕਾਰ ਹੈ, ਲੇਕਿਨ ਬਾਜ਼ ਔਕਾਤ ਉਹ ਸਪੀਕਿੰਗ ਵਿੱਚ ਉਹ ਓਵਰ ਸਟੈਪ ਕਰਦਾ ਜਿਹੜਾ ਗਲਤ ਹੈ। ਕਿਉਂਕਿ ਜਿੰਨਾ ਤੱਕ ਕਿਸੇ ਦਾ ਕੋਈ ਸਬੂਤ ਨਾ ਹੋਵੇ, ਕੋਈ ਚੀਜ਼ਾਂ ਨਾ ਹੋਣ, ਡਾਕਟਰ ਸਾਹਿਬ ਕਿਸੇ 'ਤੇ ਇਲਜ਼ਾਮ ਲਾਉਣਾ ਵੀ ਬਹੁਤ ਬੜਾ ਗੁਨਾਹ ਹੈ। ਗੁਨਾਹ ਕਬੀਰਾ, ਬਦਅਖਲਾਕੀ। ਤਾਂ ਉਹ ਬੜਾ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਮੇਰੇ ਵਾਸਤੇ ਇੰਤਹਾਈ ਕਾਬਲੇ ਇਤਰਾਮ ਹੈ। ਉਹ ਵੀ ਦੂਜੇ ਵੀ ਸਾਡੇ ਸਾਥੀ ਜਿਹੜੇ ਨੇ, ਜੀ, ਜੀ, ਕਿਉਂਕਿ ਅਸੀਂ ਇੱਕ ਸ਼ਹਿਰ 'ਚ ਰਹਿਣ ਵਾਲੇ ਹਾਂ, ਕਾਰੋਬਾਰ ਕਰਨੇ ਆ, ਸਾਨੂੰ ਇਸ ਤਰ੍ਹਾਂ ਇੱਕ ਦੂਜੇ ਨਾਲ ਭਿੜਨ ਦਾ ਕੋਈ ਹੱਕ ਨਹੀਂ ਹੈ। ਜੀ, ਚਲੋ ਅਸਾਂ ਕਿਹਾ ਠੀਕ ਹੈ, ਚਲੋ ਜੀ ਇਲੈਕਸ਼ਨ ਲੜਨੇ ਆ। ਫਿਰ ਹੁਣ ਜ਼ਾਹਿਰ ਹੈ ਅਸਾਂ ਵੇਖਣਾ ਤੇ ਹੈ ਸੀ, ਲਿਸਟਾਂ ਮੰਗਵਾਈਆਂ ਅਸਾਂ ਕਿਉਂ 1270 ਬੰਦੇ ਬਣ ਗਏ ਨੇ। ਅਸਾਂ ਆਪਣੇ ਬੋਰਡ ਆਫ ਡਾਇਰੈਕਟਰ ਨੂੰ ਪੁੱਛਿਆ ਜਿਹੜੇ ਵਿੱਚ ਸਨ, ਉਹਨਾਂ ਕਿਹਾ ਹਾਂ ਤੇ ਸਿਰਫ 100 ਬੰਦੇ ਦੀ ਪਰਮਿਸ਼ਨ ਦਿੱਤੀ ਗਈ ਹੈ, ਬਾਕੀ ਕਿੰਨੇ ਬਣਾਏ ਨੇ? ਉਹਨਾਂ ਨੇ ਸਾਨੂੰ ਪਤਾ ਹੀ ਨਹੀਂ। ਬੋਰਡ ਆਫ ਡਾਇਰੈਕਟਰ ਜਿਹੜਾ ਬਣਿਆ ਹੈ ਨਾ, ਉੱਥੇ ਐਗਜ਼ੈਕਟਿਵ, ਉਹਨਾਂ ਨੂੰ ਪਤਾ ਹੀ ਨਹੀਂ। ਉਹਨਾਂ ਦੀ ਅਪਰੂਵਲ ਤੋਂ ਬਗੈਰ ਮੈਂਬਰ ਬਣ ਨਹੀਂ ਸਕਦਾ। ਠੀਕ ਹੈ, ਚਲੋ
ਅਸਾਂ ਕਿਸੇ ਤਰੀਕੇ ਨਾਲ, ਮੈਂ ਉਹਨਾਂ ਨੂੰ ਆਖਿਆ ਕਿਸੇ ਤਰੀਕੇ ਨਾਲ, ਮੈਂ ਕਿਹਾ ਜੀ ਮੈਨੂੰ ਇਹਦੀ ਬੈਲੈਂਸ ਸ਼ੀਟ ਦੇ ਦਿਓ। ਪਬਲਿਕ ਡਾਕੂਮੈਂਟ, ਇਹ ਕੋਈ ਸੀਕ੍ਰੇਟ ਡਾਕੂਮੈਂਟ ਤੇ ਹੈ ਨਹੀਂ। ਬਿਲਕੁਲ। ਕਿਸੇ ਵੀ ਅਦਾਰੇ ਦਾ ਤੁਸੀਂ ਲੈਣਾ ਚਾਹੋ, ਕਿਸੇ ਪ੍ਰਾਈਵੇਟ। ਮੈਂ ਇੱਕ ਦਿਨ ਲਿਆ, ਮੈਂ ਰਾਤ ਨੂੰ ਬੈਠਾ ਥੋੜ੍ਹਾ ਜਿਹਾ ਮੈਂ ਸਟੱਡੀ ਕੀਤਾ, ਕਿਉਂਕਿ ਅਸੀਂ ਕੰਪਨੀਆਂ ਮੁਖਤਲਿਫ ਚਲਾਉਂਦੇ ਹਾਂ ਜੀ। ਦੋ ਚੀਜ਼ਾਂ ਮੈਂ ਜਿਹੜੀਆਂ ਮੈਨੂੰ ਨਜ਼ਰ ਆਈਆਂ, ਇੱਕ ਲਿਖਿਆ ਸੀ ਕਿ ਸਾਡੇ ਕੋਲ ਕੈਸ਼ ਇਨ ਹੈਂਡ 6 ਕਰੋੜ 85 ਲੱਖ ਰੁਪਈਆ ਪਿਆ ਜੀ ਅਲਮਾਰੀ 'ਚ, ਸੇਫ 'ਚ, ਯਾਨੀ ਕੈਸ਼ ਰੱਖਿਆ। ਹਾਂ। ਤੁਸੀਂ ਦੱਸੋ ਪਬਲਿਕ ਮਨੀ ਬੰਦਾ ਕੈਸ਼ ਰੱਖ ਸਕਦਾ ਕੋ? ਬੜੀ ਵੱਡੀ ਬੈਜ਼ਲਮੈਂਟ ਹੈ। ਹਾਂ। ਨੰਬਰ 2, ਇਹਨਾਂ ਕਿਹਾ ਜੀ ਜਿਹੜੀ ਨਵੀਂ ਮੈਂਬਰਸ਼ਿਪ ਇਨਰੋਲਮੈਂਟ ਕੀਤੀ ਹੈ ਨਾ, ਉਹ 11.5 ਕਰੋੜ ਸਾਡੇ ਕੋਲ ਆਇਆ 2022 ਚ 476 ਮੈਂਬਰ ਸਨ, ਤੇ 2024 ਚ ਆ ਕੇ 1200 ਹੋ ਗਏ ਨੇ, 800 ਮੈਂਬਰਸ਼ਿਪ ਵੱਧ ਗਿਆ। ਜਿਸ ਵੇਲੇ ਆਮਰ ਸਾਹਿਬ ਆਏ ਨੇ 3 ਲੱਖ ਰੁਪਇਆ ਕਮ ਅਜ਼ ਕਮ ਫੀਸ ਸੀ, ਕਮ ਅਜ਼ ਕਮ ਹੀ ਲਾ ਲਓ ਜੀ ਜੀ। ਬਾਅਦ 10 ਲੱਖ ਵੀ ਹੋ ਗਈ, 5 ਲੱਖ ਵੀ ਹੋ ਗਈ, 800 ਮੈਂਬਰਸ਼ਿਪ 24 ਕਰੋੜ ਰੁਪਇਆ ਬਣਦਾ। ਉਹ ਆਪੇ ਲਿਖਦੇ ਨੇ ਕਿ 11 ਕਰੋੜ ਆਇਆ, ਲੱਖ ਲੱਖ ਹੀ ਆਇਆ ਫਿਰ। ਹਾਂਜੀ ਹਾਂਜੀ। ਲੱਖ ਲੱਖ ਵੀ ਹੋਵੇ ਤਾਂ ਇੰਨਾ ਹੀ ਬਣਦਾ ਜੀ ਜੀ। ਪਰ ਸਾਨੂੰ ਫਿਰ ਨਹੀਂ ਪਤਾ। ਮੈਂ ਡੀ ਸਾਹਿਬ ਨੂੰ ਕਿਹਾ, ਮੈਂ ਕਿਹਾ ਦੋ ਚੀਜ਼ਾਂ ਵੇਖ ਲਓ ਤੇ ਬਿਹਤਰ ਆ ਤੁਸੀਂ ਆਡਿਟ ਕਰਾ ਲਓ ਇਹ ਚੀਜ਼ਾਂ, ਨਾਲੇ ਮੈਂਬਰਸ਼ਿਪ ਵੇਖ ਲਓ ਕਿ ਕਿਆ ਵਾਕਈ ਉਹ ਜਿਸ ਪ੍ਰੋਸੈਸ 'ਚ ਉਹਨਾਂ ਗੁਜ਼ਰਨਾ ਸੀ ਬੰਦਿਆਂ ਨੂੰ ਗੁਜ਼ਰੇ ਨੇ ਜੀ। ਉਹਨਾਂ ਇੱਕ ਦਿਨ ਕਿ ਮੰਗਿਆ ਸਾਡੇ ਕੋਲ, ਇੱਕ ਦਿਨ ਉਹਨਾਂ ਚੈੱਕ ਕਰਕੇ ਅਗਲੇ ਦਿਨ ਕਿਹਾ, ਬਟ ਸਾਹਿਬ ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਇਹ ਜਿਹੜੇ ਦੋ ਨਹੀਂ ਬੜੇ ਵੱਡੇ ਪੁਆਇੰਟ ਨੇ। ਤੇ ਨਾਲੇ ਮੈਂਬਰਸ਼ਿਪ ਕਿਸ ਤਰ੍ਹਾਂ ਹੋ ਗਈ ਨਹੀਂ, ਆ ਪੈਰਾਮੀਟਰ ਹੀ ਨਹੀਂ ਇਹਨਾਂ ਨੇ, ਪੈਰਾਮੀਟਰ ਹੀ ਕੋਈ ਨਹੀਂ ਹੈ, ਔਰ ਇੱਕ ਦਿਨ 'ਚ 400 ਮੈਂਬਰ ਪਾਇਆ ਗਿਆ ਹੈ। ਅੱਛਾ। ਹਾਂਜੀ। ਫਿਰ ਆਉਂਦੇ ਨੇ ਹਾਂ ਕੰਮ ਬੜੇ ਕੀਤੇ ਨੇ, ਅਸੀਂ ਉੱਥੇ ਗਏ, ਉੱਥੇ ਕੰਮ ਕੀ ਹੋਇਆ ਹੈ? ਰੰਗ ਸ਼ੰਗ ਹੀ ਹੋਇਆ, ਕੋਈ ਫਰਨੀਚਰ ਨਵਾਂ ਇੱਕ ਬਾਹੜਿਆ ਨੇ ਥੋੜ੍ਹਾ ਬਹੁਤਾ, ਕੋਈ ਰੈਨੋਵੇਟ ਹੋਇਆ, ਉਹ ਵੀ ਚੈੱਕ ਕਰ ਲੈਣੇ। ਉਹ ਅੱਜ ਕੱਲ੍ਹ ਜੋਤਾ ਸਾਹਿਬ ਨੇ, ਜੋਤਾ ਸਾਹਿਬ ਜਦੋਂ ਗਏ ਨੇ ਉਹ ਕਹਿੰਦੇ ਨੇ ਮੈਂ ਸਾਰੀ ਇਮਾਰਤ ਮੈਂ ਬਣਾ ਕੇ ਗਿਆ, ਰੈਨੋਵੇਸ਼ਨ ਥੋੜ੍ਹੀ ਬਹੁਤੀ ਜ਼ਰੂਰ ਹੋਈ ਹੈ, ਫਰਨੀਚਰ ਆਇਆ ਹੈ, ਤੇ ਚਲੋ ਜੋ ਵੀ ਅਗਰ ਉਹ ਕੀਤਾ ਹੈ ਉਹਦਾ ਪ੍ਰੋਪਰ ਡਾਕੂਮੈਂਟੇਸ਼ਨ ਹੈ ਤੇ ਆਮ ਨਾ ਉਹ ਤੇ ਕਹਿੰਦੇ ਨੇ ਆਮਰ ਰਹਿਮਾਨ ਸਾਹਿਬ ਤਾਂ ਕਹਿੰਦੇ ਨੇ ਜੀ ਕਿ ਆਡਿਟ ਕਰਾਉਣ, ਲੇਕਿਨ ਉਹ ਕਹਿੰਦੇ ਨੇ ਕਿ ਡਿਲੇ ਕਰ ਰਹੇ ਨੇ। ਆਡਿਟ ਕਿਉਂ ਡਿਲੇ ਕਿਉਂ ਨਾ ਕਰਾਈਏ? ਅਗਰ ਮੈਂਬਰਸ਼ਿਪ ਹੀ ਗਲਤ ਹੈ ਤਾਂ ਕਿਉਂ ਕਰਾਈਏ? ਹਾਂ ਠੀਕ। ਅਜੇ ਬੰਦਰਬਾਟ ਹੋਈ ਅਗਰ ਉਹ 'ਚ 50 ਹਜ਼ਾਰ ਦੇ ਮੈਂਬਰ ਬਣਾਏ ਨੇ ਗਏ ਨੇ, ਅੱਛਾ। ਉਹ 'ਚ ਲੱਖ ਲੱਖ ਦੇ ਮੈਂਬਰ ਬਣਾਏ ਗਏ ਨੇ, ਉਹ 1.5 ਲੱਖ ਦੇ ਮੈਂਬਰ ਬਣਾਏ ਗਏ ਨੇ। ਨਹੀਂ ਅਸਾਂ ਪਿਛਲੇ ਸਾਲ ਸੁਣੋ, ਮੈਂ ਡੀਸੀ ਸਾਹਿਬ ਨੂੰ ਕੱਲ 50 ਮੈਂਬਰਸ਼ਿਪਾਂ ਘੱਲੀਆਂ 7 ਲੱਖ ਦੇ ਹਿਸਾਬ ਨਾਲ, ਸਾਨੂੰ ਰਿਫਿਊਜ਼ ਹੋ ਗਿਆ। ਉਹ ਹੀ ਬੰਦੇ ਜਾ ਕੇ 3 ਲੱਖ ਦੀ ਮੈਂਬਰਸ਼ਿਪ ਲੈ ਹੁੰਦੇ ਨੇ ਆਮਰ ਮਾਨ ਸਾਹਿਬ ਕੋ। ਇਹ ਕੀ ਹੈ ਫਿਰ? ਇਹ ਬੰਦਰਬਾਟ ਨਹੀਂ, ਇਹ ਤਾਂ ਬੈਂਕ ਲੈਂਗੇ ਜੀ। ਇਹੀ ਨਹੀਂ ਤਾਂ ਡੀਸੀ ਸਾਹਿਬ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਸਨ, ਆਮਰ ਰਹਿਮਾਨ ਦਾ ਜਨਰਲ ਸੈਕਟਰੀ ਸੀ। ਹਾਂਜੀ। ਤੇ ਬੋਰਡ ਆਫ ਡਾਇਰੈਕਟਰ ਵੀ ਮੌਜੂਦ ਸੀ। ਹਾਂਜੀ। ਤੇ ਇੱਕ ਆਮਰ ਰਹਿਮਾਨ ਕੱਲਾ ਹੀ ਇੱਕ ਸ਼ਖਸ ਹੀ ਬਣਾਉਂਦੇ ਰਹੇ ਫਿਰ ਇਹਨਾਂ। ਸੈਕਟਰੀ ਬੁਨਿਆਦੀ ਤੌਰ ਤੇ ਮੈਂਬਰਸ਼ਿਪ ਸੈਕਟਰੀ ਨੇ, ਉਹ ਸਾਡਾ ਬੈਠਾ ਨਾ, ਲੇਕਿਨ ਅਪਰੂਵਲ ਤੇ ਪ੍ਰੈਜ਼ੀਡੈਂਟ ਡੀਸੀ ਵੀ ਕਰਦਾ ਹੋਵੇਗਾ। ਜ਼ਰੂਰ ਸਾਨੂੰ ਨਹੀਂ ਪਤਾ, ਕਿਉਂਕਿ ਮੈਂ ਤੁਹਾਨੂੰ ਦੱਸਣਾ ਨਾ, ਅਸੀਂ ਡੀਸੀ ਸਾਹਿਬ ਨੂੰ ਇਹ ਬੁਰਾ ਕਹਿ ਸਕਦੇ ਨਾ ਅਮਰ ਸਾਨੂੰ ਇਹ ਪਤਾ ਨਹੀਂ, ਚੀਜ਼ਾਂ ਬਾਹਰ ਆਉਣਗੀਆਂ, ਅਗਰ ਕੁਝ ਕੀਤਾ ਤਾਂ ਕੀਤਾ ਪਾਣਗੇ। ਮੈਂ ਕੌਣ ਕਿਸੇ ਤੇ ਇਲਜ਼ਾਮ ਲਾਉਣ ਵਾਲਾ? ਅਗਰ ਇਹ ਠੀਕ ਹੋਏਗਾ, ਅਗਰ ਉਹ ਪ੍ਰੋਪਰ ਇਮਾਰਤ ਤੇ ਪੈਸੇ ਸਹੀ ਲੱਗੇ ਨੇ, ਆਡਿਟ ਦੇ ਹਿਸਾਬ ਨਾਲ ਥਰੂ ਕ੍ਰਾਸ ਚੈੱਕ ਹੋਏ ਨੇ, ਤੇ ਆਮਨ ਨਾਲ ਰੱਖਣਾ ਡਰਨ ਵਾਲੀ ਕਿਹੜੀ ਗੱਲ ਹੈ? ਚਲੋ ਇਹਨੂੰ ਛੱਡੋ, ਹੋਏਗਾ ਆਡਿਟ। ਤੁਸੀਂ ਇਹ ਦੱਸੋ ਕਿ ਤੁਹਾਡੇ ਗਰੁੱਪ ਵੱਲੋਂ ਹੁਣ ਕੈਂਡੀਡੇਟ ਕੌਣ ਹੋਣਗੇ? ਕੋਈ ਸਾਡੇ ਗਰੁੱਪ ਨੇ ਨਹੀਂ ਬਣਨਾ। ਯਾਨੀ ਤੁਸੀਂ ਜਿਮ ਖਾਨੇ ਦੀ ਨਹੀਂ ਜਿਮ ਖਾਨੀ ਸਿਆਸਤ ਕਰਾਂਗੇ। ਹਾਂਜੀ। ਅਸੀਂ ਲਿਆਵਾਂਗੇ ਅੱਛਾ ਬੰਦਾ, ਤੁਹਾਡੇ ਨਾਲ ਵੀ ਮਸ਼ਵਰਾ ਕਰਾਂਗੇ ਜੀ। ਠੀਕ। ਮੀਡੀਆ ਨਾਲ ਕਰਾਂਗੇ, ਅਖਬਾਰ ਨਵੀਸਾਂ ਨਾਲ ਕਰਾਂਗੇ, ਵਕਾਲਾ ਨਾਲ ਕਰਾਂਗੇ, ਅੱਛਾ ਬੰਦਾ ਲਿਆਵਾਂਗੇ। ਵਾਹ। ਜਿਹੜਾ ਨਾ ਸਿਆਸਤ 'ਚ ਤਲਕ ਹੋਵੇ ਨਾ ਉਹਦਾ ਹੋਵੇ ਚੈਂਬਰ ਨਾਲ। ਵਾਹ। ਸਾਡੇ ਅਸੀਂ ਜਿੰਨੇ ਵੀ ਆ ਕਾਇਦੀਨ ਕਿਸੇ ਨਹੀਂ ਆਣਾ। ਬਹੁਤ ਅੱਛੀ। ਅਸੀਂ ਜਨਰਲ ਛੱਡ ਕੇ ਜਾ ਕੇ ਸੈਕਟਰੀ ਲੱਗ ਜਾਈਏ ਸਿਪਾਹੀ, ਕਿਉਂ? ਇਹ ਸਾਡਾ ਸੇਵਾ ਹੀ ਨਹੀਂ ਹੈ। ਤੁਹਾਡਾ ਆਪਣਾ ਇੱਕ ਬਾਇਜ਼ਤ ਪਲੇਟਫਾਰਮ ਉਹ ਵੀ ਹੈ। ਉਸ ਤੋਂ ਇਲਾਵਾ ਨਾਲੇ ਉੱਥੇ ਬਹਿ ਕੇ ਮੈਂ ਸੈਕਟਰੀ ਬਣ ਗਿਆ, ਅਸੀਂ ਕੀ ਕਰ ਲਾਂਗੇ? ਉਹ ਬੰਦਾ ਪ੍ਰੋਪਰ ਪਾਵਾਂਗੇ ਅੱਛਾ, ਜਿਹੜਾ ਇਹਨੂੰ ਅੱਛਾ ਚਲਾਏ। ਵਾਹ। ਸਭ ਨੂੰ ਇੱਕੋ ਜਿਹਾ ਮਾਹੌਲ ਮਿਲੇ। ਵਾਹ। ਉੱਥੇ ਅਮਰ ਸਾਹਿਬ ਦੇ ਵੀ ਬੱਚੇ ਜਾਣੇ ਨੇ, ਮੇਰੇ ਵੀ ਬੱਚੇ ਜਾਣੇ ਨੇ, ਵਾਹ। ਤੁਹਾਡੇ ਬੱਚੇ ਵੀ ਜਾਣੇ ਜੀ। ਕਿਉਂ ਨਹੀਂ? ਉੱਥੇ ਜਾ ਕੇ ਇਹ ਨਾ ਪਤਾ ਲੱਗੇ ਯਾਰ ਇਹ ਫਲਾਣਾ ਗਰੁੱਪ ਜਿਵੇਂ ਇਹ ਕਰਦੇ ਸਨ, ਸਾਨੂੰ ਇਹਨਾਂ ਤੇ ਵੀ ਇੱਕ ਇਤਰਾਜ਼ ਸੀ। ਇਹ ਸਾਰੀ ਚੈਂਬਰ ਦੀ ਸਿਆਸਤ ਉੱਥੇ ਕਰਦੇ ਸਨ, ਸਾਰਾ ਗਰੁੱਪ ਉੱਥੇ ਬਹਿੰਦਾ ਸੀ। ਅਸੀਂ ਇਹਨਾਂ ਨੂੰ ਆਨੇ ਵੀ ਯਾਰ ਇਹ ਨਾ ਕਰੋ, ਅੱਛੀ ਗੱਲ ਹੈ। ਚਲੋ ਬਹਰਹਾਲ ਇਹ ਬੈਗ ਉੱਥੇ ਸਾਡੇ ਖਿਲਾਫ ਪ੍ਰੈਸ ਕਾਨਫਰੰਸ ਵੀ ਕਰਦੇ ਸਨ, ਕਰਦੇ ਹਾਂ, ਸਿਆਸਤ ਵੀ ਕਰਦੇ ਸਨ। ਉਹ ਮਬੀਨ ਸਾਹਿਬ ਵੀ ਉੱਥੇ ਬੈਠੇ ਰਹੇ ਨੇ ਜਿਹੜੇ ਮੈਂਬਰ ਸਨ। ਚਲੋ ਅਸੀਂ ਇਸ ਚੀਜ਼ ਤੋਂ ਮੁਬਰਰਾ ਹਾਂ
ਡਾਕਟਰ ਸਾਹਿਬ ਮੈਂ ਅੱਗੇ ਵੀ ਬੜੀ ਵਾਰੀ ਕਹਿ ਚੁੱਕਾ ਕਿ ਅਸਾਂ ਖੁਦ ਪਾਰਟਿਸਿਪੇਟ ਨਹੀਂ ਕਰਨਾ। ਹਾਂ ਐਗਜ਼ੈਕਟਿਵ 'ਚ ਜ਼ਰੂਰ ਅਸੀਂ ਪਾਵਾਂਗੇ, ਸੈਕਟਰੀ ਚਾਹਾਂਗੇ ਇੱਕ ਨਾਈਸ ਬੰਦਾ ਹੋਵੇ, ਅੱਛਾ ਬੰਦਾ ਹੋਵੇ। ਦੂਸਰੇ ਗਰੁੱਪ ਦਾ ਇਹ ਵੀ ਇਤਰਾਜ਼ ਹੈ ਭਾਜੀ, ਇਹਦਾ ਵੀ ਜਵਾਬ ਦੇ ਦਿਓ। ਉਹ ਕਹਿੰਦੇ ਨੇ ਜੀ ਕਿ ਸਾਡੇ ਜਿਹੜੇ ਗੁਜਰਾਂਵਾਲਾ ਦੇ ਮੁਹਤਰਮ MNA ਸਾਹਿਬ ਸਨ, ਸਾਬਕ ਖੁਰਮ ਦਸਤਗੀਰ ਖਾਨ ਸਾਹਿਬ, ਜੀ ਉਹ ਕਹਿੰਦੇ ਨੇ ਕਿ ਉਹਨਾਂ ਦਾ ਬੜਾ ਹਰ ਗੁਜਰਾਂਵਾਲਾ ਦੀ ਹਰ ਐਸੋਸੀਏਸ਼ਨ 'ਚ, ਹਰ ਚੈਂਬਰ ਆਫ ਕਾਮਰਸ ਹੋਵੇ, ਜਿਮਖਾਨਾ ਹੋਵੇ, ਗੁਜਰਾਂਵਾਲਾ ਦੀ ਅਗਰ ਗੈਪਕੋ ਦਾ ਬੋਰਡ ਆਫ ਡਾਇਰੈਕਟਰ ਬਣਨਾ ਹੋਵੇ, ਉਹ ਕਹਿੰਦੇ ਨੇ ਕਿ ਉਹਨਾਂ ਦਾ ਬੜਾ ਇਨਫਲੂਐਂਸ ਹੁੰਦਾ ਹੈ, ਉਹ ਹੋਰ ਕਿਸੇ ਨੂੰ ਸ਼ਹਿਰ 'ਚ ਆਉਣ ਹੀ ਨਹੀਂ ਅੱਗੇ ਦਿੰਦੇ। ਸਨਅਤਕਾਰਾਂ ਨੇ ਏਡੇ ਵੱਡੇ ਨੇ, ਏਡੇ ਅੱਛੇ ਲੋਕ, ਤੁਹਾਡੇ ਵਰਗੇ ਵੀ ਲੋਕ ਹੈ ਨੇ, ਉਹ ਕਹਿੰਦੇ ਨੇ ਜੀ ਕਿ ਇਹ ਕਿਉਂ ਹਰ ਥਾਂ 'ਤੇ ਜਿਮਖਾਨਾ ਵੀ ਜੀ ਉਹ ਬੰਦਾ ਹੀ ਆਵੇ ਜਿਹੜਾ ਖੁਰਮ ਦਸਤਗੀਰ ਖਾਨ ਸਾਹਿਬ ਦਾ ਪਸੰਦੀਦਾ, ਚੈਂਬਰ 'ਚ ਵੀ ਉਹੀ ਪ੍ਰੈਜ਼ੀਡੈਂਟ। ਮੈਂ ਤੁਹਾਨੂੰ ਦੱਸਿਆ ਜੀ ਖੁਰਮ ਸਾਹਿਬ ਦਾ ਮੈਂ ਕਿਹਾ ਬੰਦਾ ਆਵੇਗਾ, ਨਹੀਂ ਤੁਸੀਂ ਸਿਆਸਤ ਤੋਂ ਪਾਕ ਹੋਏਗਾ ਪਹਿਲਾਂ। ਵਾਹ ਵਾਹ, ਸੁਣ ਲਓ ਤੁਸੀਂ ਅੱਜ ਤੱਕ ਮੈਂ ਹਲਫਨ ਤੁਹਾਨੂੰ ਕਹਿਣਾ, ਅਸੀਂ ਚੈਂਬਰ 'ਚ ਬੈਠੇ ਹਾਂ, ਜਦੋਂ ਸਾਨੂੰ ਕੋਈ ਪ੍ਰੋਬਲਮ ਆਏ ਅਸੀਂ ਮਦਦ ਜ਼ਰੂਰ ਮੰਗਣੇ ਉਹਨਾਂ ਕੋਲ। ਉਹਨਾਂ ਨੂੰ ਵੋਟ ਜੋ ਦਿੰਦੇ ਆ ਤੇ ਫਿਰ ਵੋਟ ਵੀ ਅਸੀਂ ਉਹਨਾਂ ਕੋਲ ਮਦਦ ਵੀ, ਸਾਡਾ ਇਹਨਾਂ MNA ਕਰਾਇਆ ਨਾ ਜਿਸ ਬੰਦੇ ਨੂੰ, ਹਾਂ ਨਾਲ ਭਾਇਆ ਹੁੰਦਾ ਨਾ, ਹਾਂ ਨਹੀਂ ਹੱਕ ਬਣਦਾ ਇਹਨਾਂ ਦਾ, ਚਲੋ ਮਦਦ ਕੀਤੀ। ਅਸੀਂ ਜਿੱਥੇ ਕੋਈ ਸਾਨੂੰ ਜ਼ਰੂਰਤ ਪਏ, ਪਹਿਲਾ ਗੱਲ ਹੈ ਦਸਤਗੀਰ ਖਾਨ ਨੇ ਅੱਜ ਤੱਕ ਕਦੀ ਜ਼ਿੰਦਗੀ 'ਚ ਮੁਦਾਖਲਤ ਨਹੀਂ ਕੀਤੀ। ਵਾਹ, ਬੜਾ ਜ਼ਬਰਦਸਤ। ਜੇ ਮੁਦਾਖਲਤ ਕਰਦੇ ਤੇ ਅਸੀਂ ਮਲਕ ਜ਼ਹੀਰਾ ਨਾਲ ਪੈਂਦੇ, PTA ਦੇ ਨਾਲ ਪੈਂਦੇ। ਤੁਸੀਂ ਦੱਸੋ, ਜਵਾਬ ਦਿਓ। ਜ਼ਬਰਦਸਤ ਜਵਾਬ ਹੈ। ਵਾਹ, ਅਗਰ ਚੈਂਬਰ ਸ਼ੇਰ ਨਸੀਮ ਨਾ ਪੈਂਦੇ, ਜਿਹੜਾ ਹਰ ਵੇਲੇ ਉਹਨਾਂ ਨੂੰ ਮੁਹਾਜ਼ਰਾਤ ਬੋਲਦਾ। ਨਹੀਂ ਜੀ, PTI ਔਰ ਨਵਾਜ਼ ਲੀਗ ਬੜੀ ਜ਼ਬਰਦਸਤ ਮਜ਼ਬੂਤੀ ਨਾਲ ਇੱਕ ਦੂਜੇ ਦੀ ਹਿਮਾਇਤ ਇਕੱਠੇ ਬੈਠੇ ਆ। ਕਿਉਂ ਚੈਂਬਰ ਆਫ ਕਾਮਰਸ ਵਿੱਚ ਅਸੀਂ ਕਿਉਂ ਬੈਠੇ ਹਾਂ? ਤੇ ਜੇ ਤੁਸੀਂ ਖਾਨ ਸਾਹਿਬ ਦੀ, ਖੁਰਮ ਸਾਹਿਬ ਵੀ ਕਦੀ ਅਸੀਂ ਉਹਨਾਂ ਕੋਲ ਗਏ ਹਾਂ, ਜਦੋਂ ਗਏ ਹਾਂ ਕਦੀ ਕਿਸੇ ਨੇ ਕੋਈ ਮਸ਼ਵਰਾ ਕਰਨਾ ਹੈ, ਸਾਡਾ ਭਾਈ ਨੇ, ਸਾਡੇ ਬਜ਼ੁਰਗ ਨੇ, ਸਾਡੇ ਲੀਡਰ ਨੇ, ਅਸੀਂ ਮੰਨਦੇ ਉਹਨਾਂ ਨੂੰ ਸਾਡੇ ਸ਼ਹਿਰ ਦੇ, ਕਦੀ ਉਹਨਾਂ ਸੀ ਜਿਮਖਾਨਾ 'ਚ ਉਹਨਾਂ ਕਤਲ ਮੁਦਾਖਲਤ ਨਹੀਂ ਕੀਤੀ। ਕਮਿਸ਼ਨਰ ਨਾਲ ਇੱਕ ਦੋ ਦਫਾ ਉਹਨਾਂ ਦੀ ਗੱਲ ਹੋਈ ਹੈ, ਉਹਨਾਂ ਕਿਹਾ ਇਹਨੂੰ ਪਾਕ ਸਾਫ਼ ਕਰੋ, ਇਹਨੂੰ ਸਿਆਸਤ ਤੋਂ ਪਾਕ ਕਰੋ, ਇਹਨੂੰ ਦੂਜੀਆਂ ਚੀਜ਼ਾਂ ਤੋਂ ਪਾਕ ਕਰਕੇ ਇਹਨੂੰ ਸਹੀ ਚਲਾਓ। ਬਸ ਇਹ ਗੱਲ ਹੋਈ। ਅੱਜ ਵੀ ਉਹਨਾਂ ਦਾ ਹੀ ਪ੍ਰੋਗਰਾਮ ਹੈ। ਜੇ ਹੋਵੇ ਤਾਂ ਅਸੀਂ ਕੋ ਫਿਰ ਸਾਬਰ ਖਾਨ ਨੂੰ ਉੱਥੇ ਆਉਂਦੇ, ਉਹਦੇ ਮੁੰਡੇ ਨੂੰ ਪਾ ਦਿੰਦੇ ਹੈ ਬੋਰਡ ਆਫ ਡਾਇਰੈਕਟਰ, ਕਿਉਂਕਿ ਉਹ ਮਿਨਿਸਟਰ ਸਨ, ਉਹਨਾਂ ਪ੍ਰੋਡਕਟ ਸੀ, ਉਹਨਾਂ ਜ਼ਾਹਿਰ ਉਹ 'ਚ ਪਾਏ ਉਹਨਾਂ ਨੇ। ਪਾਕਿਸਤਾਨ 'ਚ ਹੁੰਦਾ ਇਹ ਤਾਂ ਵੱਡੇ ਲੀਡਰਾਂ ਦੇ ਚੱਲਦੇ, ਤੇ ਛੋਟੇ ਵੀ ਇੰਜੀ ਕਰਨ ਡਏ ਨੇ। ਉਸਮਾਨ ਇਬਰਾਹਿਮ ਸਾਹਿਬ ਸਾਡੇ ਲੀਡਰ ਨੇ, ਉਹ ਬਰਾਂਡੇ ਨੂੰ ਉਹਨਾਂ ਦਾ ਪੁੱਤਰ ਆ ਗਿਆ, ਦਸਤਗੀਰ ਖਾਨ ਬਰਾਂਡੇ ਉਹਦਾ ਪੁੱਤਰ ਆ ਗਿਆ। ਇਸ ਤਰ੍ਹਾਂ ਇਹ ਇੰਜੀ ਮੈਂ ਨਿਜ਼ਾਮ ਚੱਲਦਾ ਹੈ। ਇਹ ਅਸੀਂ ਕੀ ਕਰ ਸਕਦੇ ਹਾਂ? ਅਸੀਂ ਤਾਂ ਸਿਆਸਤ ਵਿੱਚ ਵੋਟ ਜ਼ਰੂਰ ਦਿੰਦੇ ਹਾਂ, ਅਸੀਂ ਦਿੰਦੇ ਹਾਂ। ਉਸਮਾਨ ਸਾਹਿਬ ਸਾਡੇ ਲੀਡਰ ਨੇ, ਇਹ ਵੀ ਸਾਡੇ ਭਾਈ ਨੇ, ਸਾਡੇ ਲੀਡਰ ਨੇ, ਅਸੀਂ ਇਹਨਾਂ ਨੂੰ ਵੋਟ ਦਿੰਦੇ ਹਾਂ ਜ਼ਰੂਰ ਜੀ ਜੀ, ਲੇਕਿਨ ਦਿੰਦੇ ਹਾਂ। ਲੇਕਿਨ ਚੈਂਬਰ 'ਚ ਇਹ ਚੀਜ਼ਾਂ ਪਾਕ ਨੇ। ਉੱਥੇ ਪੀਪਲ ਪਾਰਟੀ ਵੀ ਸਾਡੇ ਨਾਲ ਹੈ, PTI ਵੀ ਸਾਡੇ ਨਾਲ ਹੈ, ਬਲਕਿ ਜ਼ਿਆਦਾ PTI ਸਾਡੇ ਨਾਲ, ਦੂਜਾ ਗਰੁੱਪ ਸਾਰਾ PTI ਸਾਰਾ ਜੀ। ਆਪਣਾ ਜੀ ਰਾਣਾ ਸਾਹਿਬ ਨੇ, ਮਲਕ ਸਾਹਿਬ ਨੇ, ਇਰਫਾਨ ਬਿੱਲਾ ਹੈ, ਅਨਵਰ ਅਸਲਮ ਹੈ, ਸਾਰੇ PTI ਦੇ ਨੁਮਾਨ ਹਰੀ ਨੇ, ਐਸ ਨਸੀਮ ਦੇ, ਸਾਰੇ ਉਹ ਨੇ ਤਲਕ ਉਹਨਾਂ ਸੁਪਰ ਏਸ਼ੀਆ ਬਿਸਮਿਲ੍ਲਾ ਸੁਪਰ ਏਸ਼ੀਆ ਵਾਲੇ। ਤੇ ਬਿਸਮਿਲ੍ਲਾ ਸਾਨੂੰ ਕਿਸੇ ਦਾ ਇਖਤਲਾਫ ਰਾਏ ਨਹੀਂ, ਸਾਡੀ ਆਪਣੀ ਹੀ ਰਾਏ, ਉਹਨਾਂ ਦੀ ਇੱਕ ਆਪਣੀ ਰਾਏ ਵੇ। ਅਗਰ ਇਹ ਕੰਮ ਹੁੰਦਾ ਤਾਂ ਇਹਨਾਂ ਨੇ ਬਹਿ ਸਕਦੇ ਸਾਂ, ਤੁਸੀਂ ਦੱਸ ਦਿਓ। ਬਿਲਕੁਲ ਠੀਕ। ਅੱਛਾ, ਹੁਣ ਆਖਰ ਦੇ ਬਰਾਹ ਗਰਮ ਮੈਂ ਦੱਸੋ ਕਿ ਜਿਹੜੇ ਹੁਣ ਸਾਡੇ ਇਲੈਕਸ਼ਨ ਹੋਣ ਜਾ ਰਹੇ ਨੇ, ਬੜੀ ਗਹਿਮਾ ਗਹਿਮੀ ਗਰਮਜੋਸ਼ੀ ਸ਼ੁਰੂ ਹੋ ਗਈ ਹੈ ਚੈਂਬਰ ਆਫ ਕਾਮਰਸ ਦੇ ਇੰਤਖਾਬਾਤ ਦੇ ਹਵਾਲੇ ਨਾਲ, ਤੇ ਤੁਹਾਡੇ ਗਰੁੱਪ ਵੱਲੋਂ ਕਿਹੜੇ ਦੋਸਤ ਦਾ ਤੁਸੀਂ ਅਨਾਉਂਸ ਕੀਤਾ? ਇਹ ਅਨਾਉਂਸ ਨਹੀਂ ਕੀਤਾ। ਅੱਛਾ ਜੀ। ਸਾਡਾ ਖਿਆਲ ਹੈ ਕਿ ਅਸੀਂ ਅਜ਼ਹਰ ਅਸਲਮ ਸਾਹਿਬ ਨੂੰ, ਅੱਛਾ ਬੈਲਵਨ ਫੈਨ ਵਾਲਾ ਨੇ, ਹਾਂਜੀ, ਕਿਉਂਕਿ ਐਤਕੀ ਸਾਡੇ ਗਰੁੱਪ ਦੀ ਵਾਰੀ ਹੈ ਸਦਰ ਦੀ। ਜੇ ਅਸੀਂ ਅੱਲਾਹ ਤਾਲਾ ਨੇ ਸਾਨੂੰ ਇੱਕ ਕਾਮਯਾਬੀ ਤੋਂ ਹਮਕਿਨਾਰ ਕੀਤਾ ਜੀ, ਤੇ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ। ਉਹ ਭਾਈ ਨਾਲ ਵਾਅਦਾ ਕੀਤਾ ਹੈ, ਅੱਛਾ, ਬੜੇ ਚਿਰ ਦਾ ਉਹ ਸਾਡਾ ਸਾਥੀ ਹੈ, ਪਿਛਲੇ 20 ਸਾਲ ਤੋਂ ਵਾਹ ਚੈਂਬਰ 'ਚ ਉਹ ਕੰਮ ਪਿਆ ਕਰਦਾ ਹੈ ਜੀ। ਉਹ ਦੂਸਰੇ ਗਰੁੱਪ ਸੀ ਪਹਿਲਾਂ, ਸ਼ੁਐਬ ਸਾਹਿਬ ਤੇ ਦੋਵੇਂ, ਹੁਣ ਇਹ 7-8 ਸਾਲ ਪਹਿਲਾਂ ਸਾਡੇ ਨਾਲ ਆ ਗਏ ਸਨ। ਤੇ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਅਕੋਮੋਡੇਟ ਕਰੀਏ ਐਜ਼ ਪ੍ਰੈਜ਼ੀਡੈਂਟ। ਹਾਂਜੀ। ਤੇ ਮੋਹਸਨ ਅਜ਼ੀਜ਼ ਸਾਹਿਬ ਦਾ ਜਿਹੜਾ ਰੌਲਾ ਪਿਆ ਸੀ ਉਹ? ਨਹੀਂ ਯਾਰ, ਮੋਹਸਨ ਨੇ ਸਾਡੇ ਕੋਲ ਮੰਗੀ ਕੁਛ ਨਹੀਂ ਸ਼ਾਇਦ। ਅੱਛਾ। ਉਹ ਜੀ ਦੋਸਤ ਹੈ ਔਰ ਇੰਤਹਾਈ ਅੱਛੀ ਫੈਮਿਲੀ ਹੈ। ਮੈਂ ਮੋਹਸਨ ਦੇ ਵਾਲਦ ਨੂੰ ਪਿਛਲੇ ਕੁੜਮਾ ਸ਼ਰੀਫ ਤਾਂ ਕੱਲ੍ਹ ਹੋਈ, ਮੈਂ ਉਹਨੂੰ 40 ਸਾਲ ਤੋਂ ਜਾਣਦਾ। ਵਾਹ। MCB 'ਚ ਅਸੀਂ ਦੋਵੇਂ ਜਾਂਦੇ ਹੁੰਦੇ ਸਾਂ, ਉੱਥੇ ਮੇਰੇ ਦੋਸਤ ਬਣੇ। ਬੜਾ ਨਫੀਸ ਅੱਛਾ ਬੰਦਾ। ਉਹ ਇਹ ਸੀਟਾਂ ਸੂਟਾਂ ਤੋਂ ਪਾਕ ਨੇ। ਵਾਹ। ਕਤਲ ਨਹੀਂ ਉਹਨਾਂ ਨੂੰ ਕੋਈ ਚਾਹੀਦੀ, ਨਾ ਉਹਨੂੰ ਚੈਂਬਰ 'ਚ ਦਿਲਚਸਪੀ ਹੈ, ਉਹ ਸਿਰਫ ਸਾਡੇ ਨਾਲ ਬਹਿੰਦਾ ਜ਼ਰੂਰ। ਵਾਹ। ਇੰਤਹਾਈ ਅੱਛਾ ਆਦਮੀ ਹੈ ਮੋਹਸਨ ਵਕਾ। ਨਾਲੇ ਜੀ ਫਖਰ ਨੇ ਗੁਜਰਾਂਵਾਲੇ ਦਾ ਦੇਖੋ ਨਾ, ਸਭ ਤੋਂ ਬੜੇ ਐਕਸਪੋਰਟਰ ਨੇ, ਸਭ ਤੋਂ ਵੱਡੇ, ਕੋਈ ਕਿਧਰੇ ਨਾਂ ਨਹੀਂ। ਨਾ ਪੋਲੀਟੀਕਲੀ ਉਹਨਾਂ ਦੀ ਸ਼ਖਸੀਅਤ ਨੂੰ ਮੁਤਨਾਜ਼ਿਆ ਬਣਾਇਆ ਜਾਂਦਾ ਹੈ। ਨਾ ਉਹ ਉੱਥੇ ਆਉਣਾ ਚਾਹੁੰਦੇ ਨੇ ਤੇ ਨਾ ਹੋਏ ਚੈਂਬਰ 'ਚ ਆਉਣਾ ਚਾਹੁੰਦੇ ਨੇ। ਉਹ ਸਾਡੇ ਕੋਈ ਕਈ ਭਰਾ ਸਾਡੇ ਪਏ ਨੇ, ਉਹਨਾਂ ਨੂੰ ਬਹੁਤੀ ਕਾਹਲ ਪਈ ਹੈ, ਉਹ ਲੱਗੇ ਨੇ, ਲੇਕਿਨ ਐਸੀ ਕੋਈ ਗੱਲ ਨਹੀਂ ਹੈ। ਅਸੀਂ
ਜਿੰਨਾ ਵਾਅਦਾ ਕੀਤਾ ਇਨਸ਼ਾਅੱਲਾ ਅਸੀਂ ਪੂਰਾ ਕਰਾਂਗੇ, ਕੋਸ਼ਿਸ਼ ਕਰਾਂਗੇ। ਅੱਲਾ ਨੇ ਸਾਨੂੰ ਕਾਮਯਾਬੀ ਦਿੱਤੀ ਤੇ ਇਨਸ਼ਾਅੱਲਾ ਸਾਡੇ ਵੀ ਅੱਛੇ ਨੇ, ਕਾਫੀ ਅੱਛਾ ਨੇ। ਸਾਡੇ ਜਿਹੜੇ 2 ਛੱਡ ਕੇ ਗਏ ਸਨ ਸਾਡੇ ਨਾਲ ਸ਼ਾਮਲ ਆ ਗਏ ਨੇ ਸਾਡੇ ਨਾਲ, ਫਿਰ ਅੱਛੀ ਪੋਜੀਸ਼ਨ ਹੈ ਸਾਡੀ ਅਲਹਮਦੁਲਿਲਾ, ਅਲਹਮਦੁਲਿਲਾ ਬਿਹਤਰੀਨ ਹੈ। ਫਿਰ ਮੈਂ ਆਪਣੀ ਜ਼ਾਤੀ, ਮੈਂ ਕਈ ਵਾਰੀ ਇਜ਼ਹਾਰ ਕਰ ਚੁੱਕਾ, ਮੈਂ ਫਿਰ ਆਪਣੀ ਮੇਰੇ ਗਰੁੱਪ ਦੀ ਨਹੀਂ, ਮੇਰੀ ਆਪਣੀ ਜ਼ਾਤੀ ਰਾਏ ਵੇ ਚੈਂਬਰ 'ਚ ਵੀ ਜਿਸ ਤਰ੍ਹਾਂ ਇਸ ਮੁਲਕ ਦਾ ਭਲਾ ਚਾਹੁੰਦਾ ਨਾ, ਇਹ ਜਿੰਨਾ ਤੱਕ ਸਾਰੇ ਅਸੀਂ ਇਕੱਠੇ ਨਾ ਹੋਏ ਇਹ ਸ਼ਹਿਰ ਦਾ ਉਹ ਭਲਾ ਨਹੀਂ ਹੋ ਸਕਦਾ। ਵਾਹ ਵਾਹ ਆਓ ਯਾਰ, ਕਿਸੇ ਦੇ ਪਿਓ ਦੀ ਜਾਗੀਰ ਹੈ, ਵਾਹ, ਆਓ ਸਾਰੇ ਰਲ ਕੇ ਬਹਿ ਜਾਈਏ। ਜ਼ਬਰਦਸਤ, ਬਹੁਤ ਅੱਛੀ ਸੀਟਾਂ ਸੁਜੈਸ਼ਨ ਦੀ ਕਿਹੜੀ ਗੱਲ ਹੈ, ਸੀਟਾਂ ਦੀ ਕਿਹੜੀ ਗੱਲ ਹੈ ਯਾਰ, ਸੀਟਾਂ ਵੰਡ ਕੇ ਲੈ ਲਓ ਯਾਰ, ਇਹ ਕਿਹੜੀ ਗੱਲ ਹੈ। ਲੇਕਿਨ ਸ਼ਹਿਰ ਵਾਸਤੇ ਭਲਾ ਕਰੋ, ਤਮਾਮ ਨਾਲ ਇੱਕ ਦੂਜੇ ਦੇ ਇਲਜ਼ਾਮਬਾਜ਼ੀਆਂ ਬੰਦ ਕਰੋ ਯਾਰ। ਮੇਰੀ ਆਪਣੀ ਜ਼ਾਤੀ ਰਾਏ ਵੇ, ਬੜੀ ਖੂਬਸੂਰਤ ਰਾਏ ਵੇ। ਹਾਂ ਭਾਵੇਂ ਉਹ ਇਹਦੇ 'ਚ ਵੀ ਯਾਰ ਛੋਟਾ ਸਾਡਾ ਸ਼ਹਿਰ ਇਹ ਲਾਹੌਰ ਹੈ, 2-3 ਗਰੁੱਪ ਰਲੇ ਨੇ 20 ਸਾਲ। ਸਿਆਲਕੋਟ ਕਿਉਂ ਤਰੱਕੀ ਕਰ ਗਿਆ? ਇਸੇ ਵਾਸਤੇ ਉੱਥੇ 1 ਪਾਰਟੀ ਹਕੂਮਤ ਹੈ ਚੈਂਬਰ 'ਚ, ਉਹ ਹਰ ਇੱਕ ਨੂੰ ਵਾਰੀ ਦਿੰਦੇ ਨੇ ਤੇ ਕਿਉਂ ਨਹੀਂ ਯਾਰ, ਅਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ ਸਹੀ। ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਪਏ ਨੇ, ਹੈ ਇਸ ਤਰ੍ਹਾਂ ਗੱਲ ਨਾ ਇਹਨੂੰ ਹੁਣ ਥੱਲੇ ਢਾਹ ਕੇ ਛੱਡਣਾ। ਹਾਂ, ਉਹ ਯਾਰ ਢਾਓ ਨਾ, ਉਂਝ ਬਹਿ ਜਾਓ, ਇਕੱਠੇ ਹੋ ਕੇ ਉਸੇ ਤਰ੍ਹਾਂ ਕਰੋ ਜਿਵੇਂ ਸਿਆਲਕੋਟ ਚੈਂਬਰ ਵਾਲਿਆਂ ਕੀਤਾ ਕਰਦਾ ਦੂਜਿਆਂ ਨੇ। ਬਹੁਤ ਬਿਹਤਰ ਚੀਜ਼ਾਂ ਹੋ ਸਕਦੀਆਂ। ਹਾਂ, ਉਹ ਮੈਂ ਡਾਕਟਰ ਸਾਹਿਬ ਮੈਨੂੰ ਉਮਰ ਹੋ ਗਈ ਹੈ, ਮੈਂ 30-35 ਸਾਲ ਤੋਂ ਚੈਂਬਰ ਜਾਂਦਾ। ਮੇਰੇ ਸਿਵਾ ਮੇਰੇ ਖਾਨਦਾਨ 'ਚ ਤੁਸੀਂ ਸਾਰੇ ਨੂੰ ਜਾਣਦੇ ਹੋ, ਮੇਰੇ ਭਾਈਆਂ ਨੂੰ, ਮੇਰੇ ਭਤੀਜੇ, ਮੇਰੇ ਬੇਟੇ। ਤੁਸੀਂ ਕਿਸੇ ਨੂੰ ਵੀ ਨਹੀਂ ਲਿਆਂਦਾਗਾ, ਇਹਨੂੰ ਵੀ ਮੇਰੇ 18-20 ਨੇ ਮੇਰੇ ਭਤੀਜੇ ਔਰ ਮੇਰੇ ਬੇਟੇ ਪਾ ਕੇ ਅਸੀਂ 18 ਨੌਜਵਾਨ ਨੇ, ਪੜ੍ਹੇ ਲਿਖੇ ਨੇ, ਕੋਈ ਨਹੀਂ ਚੈਂਬਰ ਜਾਂਦਾ। ਬੜਦਾ ਇਹ ਸਾਡੀ ਬੜੀ ਬਦਕਿਸਮਤੀ ਹੈ, ਸਾਡੇ ਗੁਜਰਾਂਵਾਲਾ ਚੈਂਬਰ ਦੇ ਮੁਅੱਜ਼ਜ਼ ਅਰਾਕੀਨ ਦੀ, ਜਿਹੜੇ ਸਾਡੇ ਬੜੇ ਮੁਹਤਰਮ ਨੇ। ਵੇਖੋ ਨਾ ਤੁਸੀਂ, ਤੁਹਾਡੇ ਗਰੁੱਪ ਨੇ ਡਰਾਈਪੋਰਟ ਗੁਜਰਾਂਵਾਲੇ ਵਾਸਤੇ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਐਸੀ ਲੈਗ ਪੁਲਿੰਗ ਕੀਤੀ ਗਈ ਚੈਂਬਰ ਦੇ ਵਿੱਚੋਂ ਹੀ ਸਾਡੇ ਗਰੁੱਪ 'ਚੋਂ ਹੀ ਸਾਡੇ। ਔਰ ਦੇਖੋ ਸਿਆਲਕੋਟ ਕਿੱਥੇ ਚਲਾ ਗਿਆ। ਔਰ ਤੁਸੀਂ ਸਰ ਉਹ ਜਿਹੜੀ यहाँ ਜਗ੍ਹਾ ਲਈ ਸੀ ਨਾ, ਹਾਂ ਜੀ ਡਾਕਟਰ ਸਾਹਿਬ, ਉਹ ਸੀ ਬਿਲਕੁਲ ਜਿਹੜਾ ਡਿਫੈਂਸ ਹੈ ਨਾ ਜੀ, ਡਿਫੈਂਸ ਹਾਊਸ ਹੈ, ਹਾਂ ਜੀ ਹਾਂ ਜੀ, ਉਹਦੇ ਗੇਟ ਦੇ ਸਾਹਮਣੇ। ਵਾਹ ਵਾਹ, 22 ਏਕੜ ਜਗ੍ਹਾ, 25 ਏਕੜ ਜਗ੍ਹਾ ਲਈ ਸੀ ਅਸਾਂ। 1 ਕਰੋੜ 80 ਲੱਖ ਦੇ ਹਿਸਾਬ ਨਾਲ ਸਾਡੇ ਐਗਰੀਮੈਂਟ ਹੋ ਗਿਆ ਸੀ ਵਾਹ NLC ਨਾਲ। ਉਹਦੇ ਥਰਡ ਸਾਡਾ ਸੀ, 7 ਏਕੜ ਸਾਡੇ ਸਨ ਤੇ 14 ਉਹਨਾਂ ਦਾ। ਡਰਾਈਪੋਰਟ ਬਣਨਾ ਸੀ, ਤਕਰੀਬਨ ਅਰਬ ਰੁਪਈਆ ਲੱਗਣਾ ਸੀ, 30 ਕਰੋੜ ਹਾਂ ਪਾਉਣਾ ਸੀ। ਐਗਰੀਮੈਂਟ ਹੋ ਗਿਆ ਸੀ, ਪੈਸੇ ਵੀ ਇਕੱਠੇ ਕਰ ਲਏ ਸਨ। ਮੈਂ ਲੋਕਾਂ ਕੋਲ ਜਿਹੜੇ ਪੈਸੇ ਇਕੱਠੇ ਕੀਤੇ ਸਨ ਨਾ, 12 ਕਰੋੜ ਰੁਪਈਆ ਅਕਾਊਂਟ 'ਚ ਪਿਆ ਸੀ ਸਾਡੇ, ਜਿਹੜੀ ਹਾਂ ਕੰਪਨੀ ਬਣਾਈ ਹੈ। ਵਾਹ ਵਾਹ, ਇਹ ਸਾਡੇ ਉਹ ਇੱਕ ਇਲੈਕਸ਼ਨ ਅਸੀਂ ਲੂਜ਼ ਕੀਤਾ, ਦੂਜਾ ਗਰੁੱਪ ਆਇਆ, ਉਹ ਸਾਡੇ 'ਚੋਂ ਹੀ 1-2 ਜਣਾ ਹੈ ਨੇ, ਉਹਨਾਂ ਰੌਲਾ ਪਾਤਾ ਜੀ, ਪੈਸੇ ਇੰਝ ਕਰ ਗਏ ਨੇ। ਉਹਨਾਂ NLC ਨੂੰ ਲਿਖਤਾ, ਉਹ ਫੌਜੀ ਸਨ, ਉਹ ਚਾਲੂ ਹੋ ਗਏ। ਤੁਹਾਨੂੰ ਪਤਾ ਉਹ ਜਗ੍ਹਾ ਸਰ ਉਹਨਾਂ ਵੇਚੀ ਸਰ, ਹੁਣ ਤੇ ਉਹ ਜਗ੍ਹਾ ਜਿਹੜੀ ਉਹ 22 ਕਰੋੜ ਦਾ ਏਕੜ ਵਿਕਿਆ, ਉਹ ਵਾਹ, ਜਿਹੜੀ ਕਿ ਪੌਣੇ 2 ਕਰੋੜ ਦਾ ਲਿਆ ਸੀ। ਔਰ ਡਰਾਈਪੋਰਟ ਚੱਲ ਪੈਣੀ ਸੀ, ਉਹ ਡਰਾਈਪੋਰਟ ਮੇਰੀ ਜ਼ਾਤ ਨਹੀਂ ਸੀ, ਉਹ ਤਾਂ ਗੁਜਰਾਂਵਾਲ ਐਸੈਟ ਸੀ। ਸਰ ਡਰਾਈਪੋਰਟ ਚੱਲ ਪੈਣੀ ਸੀ, ਜਿਹੜੇ ਡਾਇਰੈਕਟਰਸ ਸਨ ਵੇਚੇ ਪੈਣੇ ਸਨ, ਉਹ ਅਸਲੇ ਅਰਬਾਂ 'ਚ ਹੋ ਜਾਏ ਉਹਨਾਂ ਦਾ ਹਿੱਸਾ ਨਹੀਂ। ਉਸ ਤੋਂ ਇਲਾਵਾ ਸਾਡੇ ਕਾਰੋਬਾਰ ਨੂੰ ਕਿੰਨਾ ਕਾਰੋਬਾਰ ਨੂੰ ਬੜਾ ਫਾਇਦਾ। ਰੇਲਵੇ ਨੇ ਐਗਰੀਮੈਂਟ ਕੀਤਾ ਸੀ, ਉਹਨਾਂ ਨੇ ਇੱਥੇ ਗੱਡੀ ਖਲੋਵੇਗੀ, ਇੱਕ ਟਰੈਕ ਪੈਣਾ ਸੀ ਨਾ। ਲੇਕਿਨ ਬਦਕਿਸਮਤੀ ਉਹ ਬਸ ਮੁਖਾਲਫਤ 'ਚ ਆ ਕੇ ਉਹਨਾਂ ਬੇੜਾ ਗਰਕ ਕਰ ਛੱਡਿਆ। ਉਹ ਫਿਰ ਸਾਨੂੰ ਜਨਰਲ ਸਾਹਿਬ ਨੇ ਬੁਲਾਇਆ, ਉਹਨਾਂ ਫਿਰ ਸਾਡੇ ਨਾਲ ਮਾਜ਼ਰਤ ਕੀਤੀ। ਉਹਨਾਂ ਆਖਿਆ ਜੀ ਅਸੀਂ, ਮੈਂ ਕਿਹਾ ਜੀ ਅਸੀਂ ਫਿਰ ਉਹਨਾਂ ਕੋਟਾਂ 'ਚ ਕੀ ਲੈਣ ਜਾਣਾ ਸੀ, ਕਿਉਂਕਿ ਚੈਂਬਰ ਹੀ ਸਾਡੇ ਕੋਲ ਸੀ ਨਹੀਂ ਹੈ, ਇੱਕ ਦੂਜੇ ਦੀ ਲੈਗ ਪੁਲਿੰਗ ਕਰਨ ਵਾਲੇ ਬੰਦੇ ਆ। ਉਹਨਾਂ ਕਹਿੰਦੇ ਤੁਹਾਡੇ ਚੈਂਬਰ ਵਾਲੇ ਤੇ ਲਿਖਦੇ ਨੇ ਕਿ ਅਸਾਂ ਇਹ ਚੱਲਣ ਨਹੀਂ ਦੇਣਾ, ਇਹ ਇੰਜ ਨਹੀਂ ਕਰਨ ਦੇਣਾ। ਵੇਖੋ ਕੀ ਬਣਨਾ, ਬਹੁਤ ਕੁਝ ਹੋ ਸਕਦਾ ਸੀ। ਯਕੀਨ ਕਰੋ, ਸਾਨੂੰ ਉਦੋਂ ਆਰਮੀਆਂ ਨੇ ਕਿਹਾ ਕਿ ਸਾਡੇ ਕੋਲ ਏਅਰਪੋਰਟ ਦੀ ਜਗ੍ਹਾ ਆ ਜਾਓ, ਤੁਹਾਨੂੰ ਏਅਰਪੋਰਟ ਬਣਾ ਦਿੰਦੇ। ਉਦੋਂ ਉਹ ਵੀ ਮਨਸੂਬਾ ਆਇਆ ਸੀ, ਮੈਂ ਪਿਛਾਂਹ ਹਟ ਗਿਆ। ਮੈਂ ਆਪਣੀ ਜ਼ਾਤ ਮੈਂ ਕਿਹਾ ਯਾਰ ਤੁਹਾਨੂੰ ਫਾਇਦਾ ਹੀ ਕੋਈ ਨਹੀਂ। ਬਾਅਦ 'ਚ ਜੇ ਇਹਨੂੰ ਲੋਕਾਂ ਨੇ ਇਤਰਾਜ਼ ਕਰਨੇ ਨੇ ਤਾਂ ਫਾਇਦਾ ਕੀ? ਮਤਲਬ ਇਕੱਠੇ ਰਹਿ ਕੇ ਨਾ ਜਮਾਤ ਇੱਕ ਕਰਾਮਾਤ ਕਰ ਸਕਦੀ ਹੈ। ਮਿਸਾਲ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੇ ਜਾਂਦੀ ਹੈ। ਆਪ ਮੱਕੇ 'ਚ 10 ਸਾਲ ਤਬਲੀਗ ਕਰਦੇ ਰਹੇ, ਕੁਝ ਨਹੀਂ ਬਣਿਆ। ਮਦੀਨੇ ਗਏ ਨੇ, ਇੱਕ ਰਿਆਸਤ ਕਾਇਮ ਹੋਈ, ਖਾਰਜੀ ਲੋਕਲ ਸਭ ਅੰਸਾਰੀ ਇਕੱਠੇ ਹੋਏ, ਪੂਰੀ ਦੁਨੀਆ ਫਤਹ ਕਰਕੇ। ਅਲਹਮਦੁਲਿਲਾ, ਅਲਹਮਦੁਲਿਲਾ। ਇਸੇ ਤਰ੍ਹਾਂ ਹੀ ਆਓ ਇੱਕ ਜਮਾਤ ਬਣੋ, ਆਪਣੇ ਆਪ ਨੂੰ ਵਕਫ ਕਰ ਛੱਡੋ। ਉਹ ਯਾਰ ਸਾਰੇ ਅਸੀਂ ਬਣ ਗਏ, ਆਹ ਤਾਂ ਕੁਝ ਨਹੀਂ ਬਣਨਾ। ਤੇ ਵਾਰੀ ਸਾਰਿਆਂ ਦੀ ਆ ਹੀ ਜਾਣੀ ਤੇ ਬਹਿ ਕੇ ਯਾਰ ਉੱਥੇ ਸਾਰੇ ਕਰੋ ਕੰਮ ਕਰ। ਅਗਰ ਵੇਖੋ ਦੁਨੀਆ ਇੱਕ ਅੱਛਾ ਕੰਮ ਕਰ, ਤੁਹਾਨੂੰ ਯਾਦਗਿਰੀ ਹੋਏਗੀ, ਤੁਹਾਨੂੰ ਕੋਈ ਯਾਦ ਕਰੇਗਾ ਵਹੀ ਕੰਮ ਕਰ ਗਿਆ। ਹੁਣ ਸਾਡੇ ਕਾਬਰੀ ਨੂੰ ਕੀ ਕੋਈ ਯਾਦ ਕਰੇਗਾ? ਚਲੋ ਲੋਕਲ ਕੰਮ ਜਿਹੜੇ ਹੈ ਉਹ ਪੇ ਕਰਨੇ ਆ, ਲੇਕਿਨ ਕੋਈ ਮੇਜਰ ਕੰਮ ਨਹੀਂ ਕਰ ਸਕੇ। ਵਾਹ ਖੁਦਾ, ਇਹ ਮੋਟਰਵੇ ਐਕਸਪ੍ਰੈਸ ਬਣੀ ਹੈ, ਯਕੀਨ ਕਰੋ, ਇਸ ਤੇ ਪੈਸੇ ਇਕੱਠੇ ਕੀਤੇ ਸਨ।
ਵਾਹ ਵੈਸੇ ਬਸ ਕੁਛ ਆਹ 12 15 14 ਬੰਦੇ ਆ ਨਾ ਆਹ 25 ਲੱਖ ਪਾਇਆ ਸੀ 7.5 ਕਰੋੜ ਰੁਪਈਆ 7.5 ਕਰੋੜ 8 ਕਰੋੜ ਰੁਪਇਆ ਸਾਡੇ ਕੋਲ ਪਿਆ ਸੀ ਔਰ ਜੋ 4 ਕਰੋੜ ਸਟੱਡੀ ਅਸਾਂ ਕਰਾਈ ਸੀ ਸਾਰੀ ਕਰਾਚੀ ਦੀ ਫਰਮ ਤੋਂ ਇਹ ਟੇਕਅਪ ਉਹਨਾਂ ਕਰ ਲਿਆ ਉਹਨਾਂ ਸਾਨੂੰ ਕਿਹਾ ਯਾਰ ਅਸੀਂ ਆਪ ਬਣਾਉਣਾ ਚਾਹੁੰਦੇ ਮੈਂ ਬਿਸਮਿਲ੍ਲਾ ਬਣਾ ਲਓ ਲੇਕਿਨ ਮਨਸੂਬਾ ਹੈ ਸੀ ਤੇ ਬਣਿਆ ਨਾ ਬਣਿਆ ਸ਼ਹਿਰ ਦਾ ਭਲਾ ਹੀ ਹੋਇਆ ਨਾ ਤੁਸੀਂ ਕਰ ਲਓ ਤੁਸੀਂ ਕਰ ਲਓ ਯਾਰ ਇਹਨਾਂ ਨੂੰ ਆਨੇ ਤੁਸੀਂ ਯਾਰ ਅੱਗੇ ਲੱਗ ਜਾਓ ਤੁਹਾਡੇ ਪਿੱਛੇ ਲੱਗ ਜਾਓ ਵਾਹ ਉਹ ਕਰੋ ਤਾਂ ਸਹੀ ਤੋ ਇਹ ਬਾਅਦ ਔਕਾਤ ਦਿਲ 'ਚ ਰੋਣਾ ਆਉਂਦਾ ਜੋ ਸਾਡੇ ਮੁਲਕ ਦਾ ਹਾਲ ਹੈ ਨਾ ਉਹ ਸਾਡੇ ਸ਼ਹਿਰਾਂ 'ਚ ਵੀ ਇਹੀ ਹਾਲ ਹੈ ਅਸੀਂ ਕਾਰੋਬਾਰੀ ਤਬਕੇ 'ਚ ਵੀ ਇਹੀ ਹਾਲ ਹੈ ਨਫਾ ਕਰ ਪਾਸੇ ਇੱਕ ਦੂਜੇ ਦੀਆਂ ਦੁਸ਼ਮਣੀਆਂ ਕੋਈ ਇਤਫਾਕ ਨਹੀਂ ਜਿਨ੍ਹਾਂ ਤੱਕ ਇੱਥੇ ਇਤਫਾਕ ਰਾਏ ਪੈਦਾ ਨਾ ਕੀਤਾ ਗਿਆ ਮਿਲ ਕੇ ਐਫਰਟ ਜੁਆਇੰਟ ਐਫਰਟ ਨਾ ਹੋਈਆਂ ਇਸ ਮੁਲਕ ਦਾ ਭਲਾ ਨਹੀਂ ਹੋ ਸਕਦਾ ਇਹ ਸ਼ਹਿਰ ਦਾ ਵੀ ਭਲਾ ਨਹੀਂ ਹੋ ਸਕਦਾ ਵਾਹ ਹਾਂ ਦੈਟਸ ਇਟ ਲਓ ਜੀ ਪਿਆਰੇ ਵੇਖਣ ਵਾਲਿਓ ਤੁਸੀਂ ਗੱਲਾਂ ਸੁਣੀਆਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਇਖਲਾਕ ਅਹਿਮਦ ਭੱਟ ਸਾਹਿਬੋ ਗੁਜ਼ਾਰਿਸ਼ ਇਹ ਵੇ ਕਿ ਬੜੇ ਦੁਖੀ ਦਿਲ ਦੇ ਨਾਲ ਇਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਸਾਂ ਤੇ ਤੁਹਾਡੀ ਤਰਜਮਾਨੀ ਆ ਕੇ ਕੀਤੀ ਸੀ ਕਿ ਸਾਡੇ ਪਿਆਰੇ ਪਾਕਿਸਤਾਨ ਦੇ ਜਿਹੜੇ ਸਾਡੇ ਵਸਣ ਵਾਲੇ ਨੇ ਸਾਡੇ ਪਾਕਿਸਤਾਨੀ ਜਿਨ੍ਹਾਂ 'ਚ ਮੈਜੋਰਿਟੀ ਗਰੀਬ ਲੋਕਾਂ ਦੀ ਹੈ ਜਿਨ੍ਹਾਂ ਦੀ ਕੁਵਤ ਖਰੀਦ ਘੱਟ ਹੈ ਉਹ ਪਰੇਸ਼ਾਨ ਨੇ ਮੁਲਕ ਦੇ ਵਿੱਚ ਜਿਹੜਾ ਸਿਆਸੀ ਮੁਆਸ਼ੀ ਅਦਮ ਇਸਤਹਿਕਾਮ ਤੇ ਬੁਹਰਾਨ ਹੈ ਮਹਿੰਗਾਈ ਹੈ ਜਿਹੜੀ ਗਰੀਬਾਂ ਦੇ ਵਾਸਤੇ ਹਯਾਤ ਤੰਗ ਹੁੰਦੀ ਜਾ ਰਹੀ ਹੈ ਇਹਦਾ ਹੱਲ ਕੀ ਹੈ ਬਹੁਤ ਸਾਰੇ ਹੱਲ ਇਖਲਾਕ ਭੱਟ ਸਾਹਿਬ ਨੇ ਸਾਨੂੰ ਦੱਸੇ ਲੇਕਿਨ ਬੜੀਆਂ ਹੀ ਖੂਬਸੂਰਤ 2-3 ਗੱਲਾਂ ਜਿਹੜੀਆਂ ਉਹਨਾਂ ਕੀਤੀਆਂ ਕਿ ਜਿੰਨੀ ਦੇਰ ਤੱਕ ਮੁਲਕੀ ਸਤਹ ਦੇ ਉੱਤੇ ਵੀ ਤਮਾਮ ਸਿਆਸੀ ਜਮਾਤਾਂ ਦੇ ਲੀਡਰਾਨ ਜਿਹੜੇ ਸਾਡੇ ਸਿਆਸੀ ਕਾਇਦੀਨ ਨੇ ਉਹ ਪਾਕਿਸਤਾਨ ਵਾਸਤੇ ਤੇ ਪਾਕਿਸਤਾਨੀਆਂ ਦੀ ਮੁਫਾਦ ਔਰ ਇਹਨਾਂ ਦੀ ਬਿਹਤਰੀ ਇਹਨਾਂ ਦੀ ਭਲਾਈ ਦੇ ਵਾਸਤੇ ਯਕਜਾ ਨਹੀਂ ਹੋਣਗੇ ਕਿਸੇ ਇੱਕ ਟੇਬਲ ਤੇ ਆ ਕੇ ਨਹੀਂ ਬੈਠਣਗੇ ਨਾ ਪਾਕਿਸਤਾਨ ਦਾ ਭਲਾ ਹੋ ਸਕਦਾ ਤੇ ਨਾ ਥੱਲੇ ਸਾਡੇ ਸ਼ਹਿਰ ਦੇ ਵਿੱਚ ਵੀ ਤਮਾਮ ਸਾਡੇ ਮੁਅੱਜ਼ਜ਼ੀਨ ਸਨਅਤਕਾਰਾਨ ਜਿਹੜੇ ਨੇ ਚੈਂਬਰ ਆਫ ਕਾਮਰਸ ਦੇ ਜਿਹੜੇ ਸਾਡੇ ਰਿਸਪੈਕਟੇਬਲ ਮੈਂਬਰਸ ਨੇ ਜਿਹੜਾ ਅਰਬਪਤੀ ਕਰੋੜਪਤੀ ਸਨਅਤਕਾਰ ਹੈ ਉਹਨੂੰ ਹੋਰ ਕੀ ਚਾਹੀਦਾ ਉਹਨੂੰ ਚਾਹੀਦਾ ਕਿ ਸ਼ਹਿਰ ਵਾਸਤੇ ਹੁਣ ਕੁਛ ਕਰੇ ਆਪਣੀ ਯਾਦ ਦੁਨੀਆ ਤੇ ਛੱਡ ਜਾਏ ਆਪਣਾ ਨਾਮ ਪੈਦਾ ਕਰ ਜਾਏ ਤੇ ਪਿਆਰਿਓ ਅਸੀਂ ਸਾਰੇ ਰਲ ਮਿਲ ਕੇ ਸਿਆਸੀ ਕਾਇਦੀਨ ਤੋਂ ਲੈ ਕੇ ਥੱਲੇ ਸਾਡੇ ਜਿੰਨੇ ਚੈਂਬਰਸ ਨੇ ਚੈਂਬਰ ਆਫ ਕਾਮਰਸ ਨੇ ਮੁਖਤਲਿਫ ਸਾਡੇ ਸ਼ਹਿਰਾਂ ਦੇ ਇਹ ਸਾਰੇ ਅਗਰ ਮਿਲ ਕੇ ਸਾਰੇ ਅਹਿਦ ਕਰ ਲੈਣ ਇਖਲਾਕ ਭੱਟ ਸਾਹਿਬ ਵਾਂਗੂ ਕਿ ਅਸੀਂ ਆਪਣੇ ਸ਼ਹਿਰ ਦਾ ਆਪਣੇ ਪਾਕਿਸਤਾਨ ਦਾ ਆਪਣੇ ਪਾਕਿਸਤਾਨੀਆਂ ਦਾ ਕੁਝ ਸਵਾਰਨਾ ਤੇ ਕਿਉਂ ਨਹੀਂ ਅੱਲਾਹ ਪਾਕ ਸੱਚੇ ਦੇ ਕਰਮ ਨਾਲ ਸਾਡਾ ਮੁਲਕ ਸੰਵਰ ਸਕਦਾ ਔਰ ਇੱਕ ਖੂਬਸੂਰਤ ਫਲਾਹੀ ਰਿਆਸਤ ਇੱਥੇ ਵੀ ਕਾਇਮ ਹੋ ਸਕਦੀ ਹੈ ਸਾਹਿਬੋ ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ ਰੱਬ ਰਾਖਾ ਅੱਲਾ ਵੇਲੀ ਓ ਚੱਲ ਮੇਰੇ ਨੂੰ ਚਲੀ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ